ਅੱਜ ਵੀ ਸਿੱਖ ਜੇ ਜਿਉਂਦੇ ਆ ਇਸ ਕਰਕੇ ਜਿਉਂਦੇ ਆ ਕਿ ਗੁਰੂ ਨੇ ਉਹਨਾਂ ਦਾ ਪਿੱਛਾ ਨਹੀਂ ਛੋੜਿਆ, ਪਰ ਸਿੱਖਾਂ ਨੇ ਜ਼ਰੂਰ ਗੁਰੂ ਕੰਨਿਓ ਮੂੰਹ ਮੋੜ ਲਿਆ। ਕਿਹੜੀ ਪੰਜਾਬੀਅਤ, ਕਿੱਥੇ ਗਈ ਸੀ ਪੰਜਾਬੀਅਤ ਜਦੋਂ ਜ਼ੁਲਮ ਹੋ ਰਿਹਾ ਸੀ 18ਵੀਂ ਸਦੀ ਦੇ ਵਿੱਚ? ਕਿੱਥੇ ਸੀ? ਕਿਹੜੀ ਪੰਜਾਬੀਅਤ ਦੀ ਗੱਲ ਕਰਦੇ? ਕੋਈ ਪੰਜਾਬੀਅਤ ਨਹੀਂ ਸੀ। ਅੱਜ ਤੁਸੀਂ ਪੰਜਾਬੀਅਤ ਖੜੀ ਕਰਤੀ, ਸਿੱਖੀ ਨੂੰ ਮਿਟਾਉਣ ਦੇ ਲਈ ਖੜੇ ਕੀਤੇ ਇਸ ਕਿਸਮ ਦੇ ਈਡੀਅਮ। ਉੱਥੇ ਕੌਣ ਲੜਿਆ ਸੀ? ਕਿਹਨਾਂ ਦੇ ਸਿਰਾਂ ਤੇ ਮੁੱਲ ਹੋਏ ਸੀ? ਕਿਹਨਾਂ ਦੇ ਕੇਸ਼ਾਂ ਦੇ ਉੱਤੇ ਮੁੱਲ ਸੀ? ਲਾਲਾ ਲਾਜਪਤ ਰਾਏ ਸਭ ਤੋਂ ਵੱਡਾ ਕਮਿਊਨਲ ਆਦਮੀ ਸੀ, ਜਿਸ ਨੇ ਕਿਹਾ ਸੀ ਇੰਡੀਆ ਤੇ ਪਾਕਿਸਤਾਨ ਦੀ ਪਾਰਟੀਸ਼ਨ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ, ਜਿਨ੍ਹਾਂ ਤੋਂ ਬਹੁਤ ਦੇਰ ਪਹਿਲਾਂ ਉਹਨੇ ਇਹ ਗੱਲ ਕਹੀ। ਦੂਜੇ ਪਾਸੇ LPU ਦੇ ਜਿਹੜੇ ਰਾਜ ਸਭਾ ਮੈਂਬਰ ਨੇ ਚੁਣੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ, ਉਹਨਾਂ ਦੇ ਕੋਲੇ ਬਹੁਤ ਵੱਡੇ ਕਹਿ ਸਕਦੇ ਏਕੜਾਂ ਦੇ ਹਿਸਾਬ ਦੇ ਨਾਲ ਜਿਹੜੀ ਸ਼ਾਮਲਾਤ ਦੀ ਜ਼ਮੀਨ ਹੈ। ਸਮਝੇ ਕਿ ਨਹੀਂ? ਜਦੋਂ ਜਿਹੜਾ ਜ਼ਰ ਖਰੀਦਦਾ ਉਸ ਦੇ ਸਾਹਮਣੇ ਕੇਜਰੀਵਾਲ ਉਹਨੂੰ ਕੀ ਕਹਿ ਸਕਦਾ? ਗੱਲ ਕਹਿੰਦਾ ਮੈਂ ਤੈਨੂੰ ਇੰਨੇ 100 ਕਰੋੜ ਰੁਪਈਆ ਦਿੱਤਾ, ਤੂੰ ਮੇਰੇ ਨਾਲ ਕੀ ਗੱਲ ਕਰਦਾ? ਮੈਂ ਕੋਈ ਤੇਰੀ ਰਹਿਮੋ ਕਰਮ ਤੇ ਥੋੜ੍ਹਾ ਲਈ ਹੈ, ਮੈਂ ਮੁੱਲ ਵਿਕਦੀ ਚੀਜ਼ ਲਈ ਹੈ। ਸਮਝੇ ਕਿ ਨਹੀਂ? ਅਗਲਿਆਂ ਨੇ ਸੀਟਾਂ ਖਰੀਦੀਆਂ। ਮੋਦੀ ਫੇਲ ਆ ਉਹਦੇ ਸਾਹਮਣੇ, ਮੋਦੀ ਉਹਦੇ ਸਾਹਮਣੇ ਕੁਛ ਵੀ ਨਹੀਂ। ਉਹ ਇਤਨਾ ਸ਼ਾਤਰ ਇਨਸਾਨ ਆ, ਇਤਨਾ ਕਮਿਊਨਲ ਰੈਬਿਡ ਹਿੰਦੂ ਆ ਜਿੰਨਾ ਕੋਈ ਨਹੀਂ। ਦੇਖੋ ਸਾਰੀ ਮਿਨਿਸਟਰੀ ਨੂੰ ਕਹਿ ਰਿਹਾ ਵੀ ਹਨੂੰਮਾਨ ਚਾਲੀਸਾ ਪੜ੍ਹੋ ਔਰ ਹਨੂੰਮਾਨ ਮੰਦਰ ਜਾਓ, ਫਿਰ ਤੁਸੀਂ ਕੰਮ 'ਤੇ ਆਓ। ਤੁਸੀਂ ਦੇਖੋਗੇ ਕਦੇ ਜਦੋਂ ਉਹਨੂੰ ਮਿਲੂਗਾ, ਅੱਖ ਨਾਲ ਅੱਖ ਮਿਲਾ ਕੇ ਨਹੀਂ ਗੱਲ ਕਰੂਗਾ। ਭਗਵੰਤ ਮਾਨ ਕੇਜਰੀਵਾਲ ਦੇ ਸਾਹਮਣੇ ਨੀਵੀਂ ਪਾ ਕੇ ਗੱਲ ਕਰੂ। ਰੈੱਡ ਇੰਡੀਅਨਸ ਨੂੰ ਗੋਰਿਆਂ ਨੇ ਇਨਸਾਫ ਦਿੱਤਾ? ਕਾਲੇ ਰਹਿੰਦੇ ਆ ਉੱਥੇ ਅਮਰੀਕਾ ਦੇ ਵਿੱਚ, ਇਨਸਾਫ ਮਿਲਿਆ ਕਦੇ ਉਹਨਾਂ ਨੂੰ? ਇਸੇ ਤਰੀਕੇ ਐਬੋਰੀਜਨਸ ਆ ਆਸਟ੍ਰੇਲੀਆ ਦੇ ਵਿੱਚ, ਜਿਹੜੇ ਅਸਲੀ ਮਾਲਕ ਆ ਧਰਤੀ ਦੇ, ਉਹਨਾਂ ਨੂੰ ਇਨਸਾਫ ਮਿਲਿਆ? ਵੱਡੀਆਂ ਤਾਕਤਵਰ ਸਿਵਲਾਈਜੇਸ਼ਨ ਦਾ ਛੋਟੀਆਂ ਸਿਵਲਾਈਜੇਸ਼ਨ ਨੂੰ ਖਤਮ ਕਰ ਦਿੰਦੀ ਹੈ। ਵੱਡੀਆਂ ਤਾਕਤਵਰ ਜ਼ਬਾਨਾਂ ਛੋਟੀਆਂ ਜ਼ਬਾਨਾਂ ਨੂੰ ਖਾ ਜਾਂਦੀਆਂ। ਬੜੇ ਕਲਚਰ ਛੋਟੇ ਕਲਚਰਸ ਨੂੰ ਖਾ ਜਾਂਦੇ। ਅੱਜ ਖਤਰਾ ਹੈ ਕਿ ਸਿੱਖੀ ਨੂੰ ਕੇਜਰੀਵਾਲ ਹੋ ਸਕਦਾ ਇਤਿਹਾਸ ਦੇ ਵਿੱਚੋਂ ਜੋ ਖਤਮ ਕਰ ਦੇਗਾ। ਔਰ ਲਿਆਂਦਾ ਵਾ ਤੁਹਾਡਾ ਅੱਜ ਵੀ ਡਾਂਸ ਕਰਦੇ ਆ ਮੁੰਡੇ ਕੁੜੀਆਂ ਉਹਦੇ ਅੱਗੇ। ਭਗਵੰਤ ਮਾਨ ਦੀ ਤਾਂ ਉਹਦੀ ਤਾਂ ਕੋਈ ਔਕਾਤ ਹੀ ਨਹੀਂ। ਉਹ ਤਾਂ ਧੂਪੀਆ ਵੀ ਨਹੀਂ ਹੈਗਾ। ਉਹਦੀ ਕੀ ਔਕਾਤ ਆ ਵਿਚਾਰੇ ਦੀ? ਉਹ ਵਿਆਹ ਕਰਾਉਣਾ ਸੀ, ਕਰਾ ਲਿਆ ਚੀਫ ਮਿਨਿਸਟਰੀ ਦੇ ਨਾਲ, ਹੋਰ ਉਸ ਤੋਂ ਬਾਅਦ ਉਹਦੇ ਕੋਲ ਕੁਝ ਨਹੀਂ ਹੈਗਾ। ਆਹ ਦੇਖ ਲਿਓ, ਆਹ ਜਿਹੜਾ ਅਮਰਿੰਦਰ ਸਿੰਘ ਦਾ ਇਹਦਾ ਕੀ ਹਾਲ ਹੋ। ਸਹੁੰ ਖਾਧੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਗੁਟਕਾ ਹੱਥ ਵਿੱਚ ਲੈ ਕੇ। ਆਹ ਦੇਖੋ, ਕਹਿੰਦੀ ਹੁੰਦੀ ਸੀ ਹਰਸਿਮਰਤ ਕੌਰ ਵੀ ਉਹਦਾ ਤਬਾਹ ਹੋ ਜਾਵੇ। ਤਬਾਹ ਹੋ ਗਏ ਤੁਸੀਂ। ਅੱਜ ਭਗਵੰਤ ਮਾਨ ਦੀ ਉਹ ਸਿਚੁਏਸ਼ਨ ਹੈ। ਹੀ ਇਜ਼ ਪਿਟੀਏਬਲ। ਤਰਸੀ ਹੋਗਾ ਉਹ, ਬੇਵਾਸਾ ਉਹ। TV84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਜਦੋਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਹਾਂ ਤਾਂ ਇੱਕ ਵੱਡੀ ਚੁਣੌਤੀ ਸਾਹਮਣੇ ਆ ਜਾਂਦੀ ਹੈ ਪੰਜਾਬ ਦੇ, ਕਿ ਜਿਹੜੀਆਂ ਪੰਜਾਬ ਦੀਆਂ ਮੁੱਖ ਮੰਗਾਂ ਨੇ ਔਰ ਜਿਹੜੇ ਪੰਜਾਬ ਦੇ ਜਾਂ ਸਿੱਖਾਂ ਦੇ ਜਿਹੜੇ ਮੁੱਖ ਮਸਲੇ ਨੇ ਉਹਨਾਂ ਦਾ ਹੱਲ ਕਿਸ ਤਰ੍ਹਾਂ ਲੱਭਿਆ ਜਾ ਸਕੇ। ਪਰ ਉਹਦੇ ਵਾਸਤੇ ਜਿਹੜੀ ਇੱਕ ਪੰਜਾਬ ਦੇ ਅੰਦਰ ਰਾਜਸੀ ਧਿਰ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਵੱਡਾ ਫਤਵਾ ਦੇ ਕੇ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲੈ ਕੇ ਆਂਦਾ ਹੈ। 92 ਜਿਹੜੇ ਵਿਧਾਇਕ ਸੀ ਉਹ ਉਹਨਾਂ ਲੋਕਾਂ ਨੂੰ ਜਿਤਾਇਆ ਹੈ। ਔਰ ਜਿਹੜੇ ਵੱਡੇ ਵੱਡੇ ਦਿੱਗਜ ਸੀ, ਜਿਹੜੇ ਆਪਣੇ ਆਪ ਨੂੰ ਬਹੁਤ ਕਿਤੇ ਨਾ ਕਿਤੇ ਬਹੁਤ ਵੱਡੀ ਮਾਨਤਾ ਦੇ ਕੇ ਵੱਡੀ ਤੁਲਨਾ ਕਰਦੇ ਸੀ, ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਜਿਹੜਾ ਖੂੰਜੇ ਲਾਇਆ ਹੈ। ਤਾਂ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਸੱਤਾ ਵਿੱਚ ਧਿਰ ਆਮ ਆਦਮੀ ਪਾਰਟੀ ਹੈ, ਉਹਦੀ ਅਗਵਾਈ ਦੇ ਅੰਦਰ ਕਿਸ ਤਰੀਕੇ ਦੇ ਨਾਲ ਫੈਸਲੇ ਲਏ ਜਾ ਰਹੇ ਨੇ, ਜਿਹਨੂੰ ਲੈ ਕੇ ਲਗਾਤਾਰ ਚਰਚਾਵਾਂ ਬਣੀਆਂ ਹੋਈਆਂ ਨੇ। ਚਾਹੇ ਉਹ ਪਿਛਲੇ ਦਿਨੀ ਸਿਹਤ ਮੰਤਰੀ ਐਕਸ਼ਨ ਕਰਦੇ ਨੇ, ਚਾਹੇ ਨਵੇਂ AG ਨੂੰ ਲਾਉਣ ਦੀ ਗੱਲ ਹੋਵੇ, ਇਹਦੇ ਨਾਲ ਜੁੜਦੇ ਹੋਰ ਪੰਚਾਇਤ ਮੰਤਰੀ ਵੱਲੋਂ ਲਏ ਜਾ ਰਹੇ ਐਕਸ਼ਨ ਨੂੰ ਗੱਲ ਹੋਵੇ। ਤਾਂ ਗੱਲਬਾਤ ਕਰਾਂਗੇ ਔਰ ਸਮੁੱਚੇ ਰਾਜਸੀ ਜਿਹੜੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ, ਉਹਨੂੰ ਲੈ ਕੇ ਸਾਡੇ ਨਾਲ ਸਮੀਖਿਆ ਕਰਨ ਵਾਸਤੇ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ। ਡਾਕਟਰ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ। ਮਿਹਰਬਾਨੀ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਸੀ ਕਿ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਵਾਸਤੇ ਜਿਹੜਾ ਸੀ ਨਵੀਂ ਧਿਰ ਨੂੰ ਇੱਕ ਬਦਲ ਦੇ ਰੂਪ ਦੇ ਵਜੋਂ ਦੇਖਿਆ ਗਿਆ। ਪਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਫੈਸਲੇ ਲਏ ਜਾ ਰਹੇ ਨੇ, ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਦੇਖੋ, ਮੈਂ ਜਦੋਂ ਇਲੈਕਸ਼ਨਾਂ ਹੋ ਰਹੀਆਂ ਸੀ, ਬਹੁਤ ਚੈਨਲਾਂ ਦੇ ਉੱਤੇ ਜਾ ਕੇ ਮੈਂ ਪੰਜਾਬ ਦੇ ਲੋਕਾਂ ਨੂੰ ਨਿਵੇਦਨ ਕੀਤਾ ਸੀ ਵੀ ਇਸ ਬੰਦੇ ਤੋਂ ਬਚ ਜਾਓ, ਕੇਜਰੀਵਾਲ ਤੋਂ। ਇਹ ਕਲਟਿਸ਼ ਆਦਮੀ ਹੈ, ਇਸ ਨੇ ਕਲਟ ਕ੍ਰੀਏਟ ਕੀਤਾ ਹੋਇਆ ਔਰ ਇਹ ਬਹੁਤ ਜ਼ਿਆਦਾ ਐਂਟੀ ਸਿੱਖ ਆ, ਐਂਟੀ ਪੰਜਾਬ ਆ, ਅਤੇ ਇਹ ਬਹੁਤ ਘਾਤਕ
ਮਾਫ ਕਰਨਾ, ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਮੇਰੀ ਗੱਲ ਕਿਸੇ ਨੇ ਨਹੀਂ ਸੁਣੀ। 20-22 ਲੱਖ ਬੰਦਿਆਂ ਨੇ ਉਹ ਵੀਡੀਓ ਜ਼ਰੂਰ ਦੇਖੀ, ਲੇਕਿਨ ਹੁਣ ਮੈਨੂੰ ਫੋਨ ਕਰ ਰਹੇ ਆ। ਇੱਕ ਬੰਦੇ ਦਾ ਮੈਨੂੰ ਅਮਰੀਕਾ ਤੋਂ ਫੋਨ ਆਇਆ, ਮੈਨੂੰ ਕਹਿੰਦਾ ਡਾਕਟਰ ਸਾਹਿਬ ਜਦੋਂ ਤੁਸੀਂ ਉਹ ਵੀਡੀਓ ਦਿੱਤੀ ਅਸੀਂ ਤੁਹਾਡੇ ਨਾਲ ਬਹੁਤ ਨਾਰਾਜ਼ ਹੋਏ ਵੀ ਤੁਸੀਂ ਕੇਜਰੀਵਾਲ ਦੇ ਖਿਲਾਫ ਇਸ ਤਰੀਕੇ ਨਾਲ ਬੋਲੇ, ਤੇ ਹੁਣ ਕਹਿੰਦਾ ਅਸੀਂ ਮਹਿਸੂਸ ਕਰ ਰਹੇ ਹਾਂ ਵੀ ਤੁਸੀਂ ਠੀਕ ਸੀ ਅਸੀਂ ਗਲਤ ਸੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਭਾਈ ਡੁੱਲਿਆਂ ਬੇਰਾਂ ਦਾ ਤਾਂ ਫਿਰ ਚੁਗਣਾ ਬਹੁਤ ਔਖਾ ਹੁੰਦਾ। ਤੁਸੀਂ ਯੂ ਹੈਵ ਮਿਸਡ ਏ ਬੱਸ, ਯੂ ਹੈਵ ਮਿਸਡ ਏ ਬੱਸ। ਜੇ ਕੋਈ ਬੰਦਾ ਕਹੇ ਵੀ ਮੈਂ ਜਹਾਜ਼ ਚੜ੍ਹਨ ਜਾ ਰਿਹਾ, ਜਹਾਜ਼ ਉੱਡ ਜਾਵੇ ਤਾਂ ਪਿੱਛੋਂ ਕੀ ਹੈ, ਘਰ ਵਾਪਸੀ ਹੋਣੀ ਪੈਂਦੀ ਹੈ ਨਾ। ਹੁਣ ਤੁਹਾਡੇ ਕੋਲ ਰਸਤਾ ਕੋਈ ਨਹੀਂ, ਤੁਸੀਂ ਵੋਟਾਂ ਪਾ ਕੇ ਆਪਣੀ ਬਰਬਾਦੀ ਦੇ ਉੱਤੇ, ਸਿੱਖੀ ਨੂੰ ਤਬਾਹੀ ਦੇ ਉੱਤੇ ਸਾਈਨ ਕੀਤੇ ਹੈ। ਤੁਸੀਂ ਆਪਣੇ ਗੁਨਾਹਾਂ ਲਈ, ਆਪਣੀ ਗਲਤੀ ਲਈ ਤੁਸੀਂ ਆਪ ਜ਼ਿੰਮੇਵਾਰ ਹੋ, ਇਹ ਨਹੀਂ। ਇਹਦੇ ਬਾਰੇ ਤੁਹਾਨੂੰ ਪਤਾ ਕਰਨਾ ਚਾਹੀਦਾ ਸੀ ਬੰਦਾ ਕੀ ਚੀਜ਼ ਹੈ। ਇਹ ਪੰਜਾਬ ਦੇ ਸਿੱਖਾਂ ਨੂੰ NRI ਬੜੇ ਵੱਡੇ ਬਾਹਰ ਬੈਠੇ ਸਿੱਖਾਂ ਨੂੰ ਲੁੱਟ ਕੇ ਲੈ ਗਿਆ, ਹਜ਼ਾਰਾਂ ਕਰੋੜਾਂ ਰੁਪਈਆ ਲੈ ਗਿਆ ਇੱਥੋਂ ਪੰਜਾਬ 'ਚੋਂ। 2017 'ਚ ਵੀ ਲੈ ਗਿਆ, ਹੁਣ ਤਾਂ ਇਹਨੇ ਹੱਦਾਂ ਹੀ ਮਿਟਾਤੀਆਂ। ਫਿਰ ਇਸਨੇ ਬਣਨ ਤੋਂ ਬਾਅਦ ਟਿਕਟ ਸੀਟਾਂ ਵੇਚਤੀਆਂ ਰਾਜ ਸਭਾ ਦੀਆਂ। ਮੈਨੂੰ ਦੱਸੋ ਆ ਜਿਹੜਾ ਲਵਲੀ ਯੂਨੀਵਰਸਿਟੀ ਦਾ ਮਾਲਕ ਆ, ਉਹਦੀ ਕਿਹੜੀ ਕੈਪੇਬਿਲਿਟੀ ਤੇ ਕਿਹੜੀ ਉਹਦੀ ਨੌਲੇਜ ਤੇ ਅੰਡਰਸਟੈਂਡਿੰਗ ਆ ਪੰਜਾਬ ਦੇ ਮੁੱਦਿਆਂ ਦੇ ਉੱਤੇ। ਇਸੇ ਤਰੀਕੇ ਦੇ ਨਾਲ ਜਿਹੜਾ ਅਰੋੜਾ ਹੈਗਾ, ਬਦਨਾਮ ਆਦਮੀ ਆ, ਲੁਧਿਆਣੇ ਵਾਲਾ ਜਿਹੜਾ ਬਿਜ਼ਨਸਮੈਨ ਆ, ਤੋ ਸ਼ਰੇਆਮ ਇਸ ਨੇ ਟਿਕਟਾਂ ਵੇਚੀਆਂ। ਸ਼ਰੇਆਮ ਭਗਵੰਤ ਰਾਹੀਂ ਇਹ ਪੰਜਾਬ ਦੇ ਜਿਹੜੇ ਸਾਧਨ ਆ, ਰਿਸੋਰਸਿਸ ਆ, ਉਹਨਾਂ ਨੂੰ ਬਾਹਰ ਕੱਢ ਕੇ ਆਪਣੇ ਫੈਲਾਅ ਲਈ, ਆਪਣੀ ਪ੍ਰਾਈਮ ਮਿਨਿਸਟਰਸ਼ਿਪ ਦੀ ਜਿਹੜੀ ਐਂਬੀਸ਼ਨ ਆ ਉਸ ਨੂੰ ਪੂਰਾ ਕਰਨ ਲਈ ਪੰਜਾਬ ਦਾ ਪੈਸਾ, ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਤੇ ਟੈਕਸਾਂ ਤੋਂ ਲਿਆ ਉਤਰਿਆ ਹੋਇਆ ਪੈਸਾ ਜਾ ਕੇ ਤੁਸੀਂ ਬਾਹਰ ਇਸਤੇਮਾਲ ਕਰ ਰਹੇ ਹੋ ਕੇਜਰੀਵਾਲ ਦੀ ਪ੍ਰਫੁੱਲਤਾ ਦੇ ਲਈ। ਔਰ ਪੰਜਾਬ ਦੇ ਵਿੱਚ ਜਿੰਨੀਆਂ ਅਪਾਇੰਟਮੈਂਟਾਂ ਕੀਤੀਆਂ, ਹੁਣ ਇਹਨਾਂ ਨੇ PR ਦੇ ਵਿੱਚ ਅਪਾਇੰਟਮੈਂਟ ਕੀਤੀ ਹੈ, ਪਬਲਿਕ ਰਿਲੇਸ਼ਨਸ ਦੇ ਵਿੱਚ, ਇੱਕ ਵੀ ਪੰਜਾਬੀ ਨਹੀਂ। ਸਾਰੇ ਦੇ ਸਾਰੇ ਜਿਹੜੇ ਇਹਦਾ ਗੁਣ ਗਾਉਣ ਗਾਉਂਦੇ ਸੀ ਉੱਥੇ ਦਿੱਲੀ ਦੇ ਵਿੱਚ, ਉਹਨਾਂ ਨੂੰ ਇੱਥੇ ਲਿਆ ਕੇ ਠੋਕ ਦਿੱਤਾ। ਨਾਟ ਵਨ ਪੰਜਾਬੀ, ਨਾਟ ਵਨ ਸਿੱਖ। ਔਰ ਮੈਂ ਇੱਥੇ ਖਾਸ ਤੌਰ 'ਤੇ ਦੱਸਣਾ ਚਾਹੁੰਦਾ, ਕਈ ਲੋਕ ਕਹਿ ਦਿੰਦੇ ਆ ਜੀ ਤੁਸੀਂ ਕਮਿਊਨਲ ਹੋ। ਮੈਂ ਕਹਿੰਦਾ ਹਾਂ ਮੈਂ ਕਮਿਊਨਲ ਹਾਂ, ਪਰ ਮੈਂ ਸੈਲਫਿਸ਼ ਨਹੀਂ। ਮੈਂ ਕਮਿਊਨਲ ਜ਼ਰੂਰ ਹੈ, ਮੈਂ ਆਪਣੀ ਕਮਿਊਨਿਟੀ ਬਾਰੇ ਸੋਚਦਾ, ਉਹਨਾਂ ਦੇ ਭਵਿੱਖ ਬਾਰੇ ਸੋਚਦਾ, ਉਹਨਾਂ ਦੇ ਨਾਲ ਜੋ ਜ਼ਾਤੀਆਂ ਹੋਈਆਂ, ਜੋ ਡਿਸਕ੍ਰਿਮੀਨੇਸ਼ਨ ਹੋਈ, ਉਹਦੇ ਕਮਿਊਨਲ ਹੋਣਾ ਓਨਾ ਘਾਤਕ ਨਹੀਂ ਜਿੰਨਾ ਸੈਲਫਿਸ਼ ਹੋਣਾ ਘਾਤਕ ਆ। ਤੋ ਇਹ ਜਿਹੜਾ ਇਸ ਦੀ ਆਪਣੀ ਕੋਈ ਔਕਾਤ ਨਹੀਂ, ਇਸ 'ਤੇ ਕੋਈ ਇੰਟੈਲੈਕਟ ਨਹੀਂ, ਕੋਈ ਉਸ ਦੇ 'ਚ ਕੈਪੇਬਿਲਿਟੀ ਨਹੀਂ, ਕੈਲੀਬਰ ਨਹੀਂ ਹੈਗਾ। ਔਰ ਉਹ ਕੇਜਰੀਵਾਲ ਦੇ ਇਸ਼ਾਰੇ 'ਤੇ ਚੱਲਦਾ। ਜੋ ਕੇਜਰੀਵਾਲ, ਹੁਣ ਮੈਨੂੰ ਦੱਸੋ ਰਾਘਵ ਚੱਡਾ ਇੱਥੇ ਹਕੂਮਤ ਆ ਉਹ ਚਲਾ ਰਿਹਾ। ਪੰਜਾਬ ਦਾ ਚੀਫ ਮਿਨਿਸਟਰ ਕੌਣ ਆ, ਪੰਜਾਬ ਦਾ DGP ਕੌਣ ਆ, ਪੰਜਾਬ ਦਾ AG ਕਿਹਨੂੰ ਲਾਇਆ ਇਸਨੇ। ਤੋ ਚੁਣ ਕੇ ਉਹ ਬੰਦੇ ਲਾਏ ਜਾ ਰਹੇ ਆ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਦੋਖੀ ਆ, ਜਿਹੜੇ ਪੰਜਾਬ ਦੇ ਸਿੱਖਾਂ ਦੇ ਵਿਰੋਧੀ ਆ। ਤੋ ਇਸ ਕਰਕੇ ਇਸ ਬੰਦੇ ਨੂੰ ਸਮਝਣਾ ਆਮ ਬੰਦੇ ਦੇ ਵੱਸ ਦਾ ਰੋਗ ਨਹੀਂ। ਜਿਹੜੇ ਕਲਟਿਸ਼ ਆਦਮੀ ਹੁੰਦੇ ਨਾ, ਕਲਟ ਕ੍ਰੀਏਟ ਕਰਦੇ ਆ, ਜਿਵੇਂ ਰਾਮ ਰਹੀਮ ਦਾ ਕਲਟ ਆ, ਇਸੇ ਤਰੀਕੇ ਦੇ ਨਾਲ ਜਿਹੜਾ ਬਾਪੂ ਆਸਾਰਾਮ ਦਾ ਕਲਟ ਆ, ਓਸ਼ੋ ਦਾ ਆਪਣਾ ਕਲਟ ਸੀ। ਅਮਰੀਕਾ, ਜਾਪਾਨ, ਦੁਨੀਆ ਦੇ ਵਿੱਚ ਬਹੁਤ ਕਲਟ ਚੱਲਦੇ ਆ। ਉਹ ਕੀ ਕਰਦੇ ਆ, ਇਸ ਤਰੀਕੇ ਦੇ ਨਾਲ ਸਾਈਕੋ ਐਨਾਲਿਸਿਸ ਕਰਕੇ ਲੋਕਾਂ ਨੂੰ ਆਪਣੇ ਮੁਰੀਦ ਬਣਾ ਲੈਂਦੇ ਆ। ਔਰ ਉਹ ਜਿਹੜਾ ਉਹਨਾਂ ਦੇ ਗ੍ਰਿਫਤ 'ਚ ਆ ਗਿਆ ਬੰਦਾ, ਉਹ ਕਦੇ ਵੀ ਆਜ਼ਾਦਾਨਾ ਥਿੰਕਿੰਗ ਕਰ ਨਹੀਂ ਸਕਦਾ। ਤੋ ਭਗਵੰਤ ਮਾਨ ਤੇ ਹੋਰ ਇਹਨਾਂ ਦੇ ਜਿੰਨੇ ਵੀ ਆ ਕਿੰਨੇ 80-90 ਜੋ ਵੀ ਜਿੱਤੇ ਵੇ ਆ, ਇਹ ਇਹਨਾਂ ਦੀ ਕੋਈ ਆਪਣੀ ਸੋਚ ਨਹੀਂ ਹੈ, ਇਹਨਾਂ ਦੇ ਕੋਈ ਆਪਣੇ ਵਿਚਾਰ ਨਹੀਂ, ਇਹਨਾਂ ਦੀ ਆਪਣੀ ਕੋਈ ਥਿੰਕਿੰਗ ਨਹੀਂ, ਇਹਨਾਂ ਦਾ ਆਪਣਾ ਕੋਈ ਇੰਟੈਲੈਕਟ ਨਹੀਂ, ਸਿਵਾਏ ਇਸ ਤੋਂ ਕਿ ਉਹ ਕੇਜਰੀਵਾਲ ਦੇ ਗੁਣਗਾਨ ਕਰਨ। ਹੁਣ ਤੁਹਾਨੂੰ ਇਸ ਦੀ ਸ਼ੈਤਾਨ ਆਦਮੀ ਦੀ, ਇਹ ਸ਼ੈਤਾਨ ਆ ਬਹੁਤ ਵੱਡਾ ਕੇਜਰੀਵਾਲ, ਕਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ
ਜਿਹੜਾ ਇਹਦਾ ਹੈਲਥ ਮਿਨਿਸਟਰ ਸੀ ਉਹਦੇ ਕੋਲੋਂ 40 ਕਰੋੜ ਰੁਪਈਆ ਫੜਿਆ ਗਿਆ। ਕਿੰਨੇ ਸੈਂਕੜੇ ਕਰੋੜਾਂ ਦੀ ਉਸਨੇ ਪ੍ਰਾਪਰਟੀ ਬਣਾਈ ਹੈ। ਉਹਨੂੰ ਹਲੇ ਤੱਕ ਇਸ ਨੇ ਟਰਮੀਨੇਟ ਨਹੀਂ ਕੀਤਾ। ਉਹ ਹਲੇ ਤੱਕ ਮਿਨਿਸਟਰੀ ਉਸ ਤੋਂ ਵਾਪਸ ਨਹੀਂ ਲਈ ਗਈ, ਅਸਤੀਫਾ ਨਹੀਂ ਲਿਆ ਗਿਆ ਔਰ ਇਸ ਨੇ ਉਸਨੂੰ ਡਿਸਮਿਸ ਨਹੀਂ ਕੀਤਾ। ਉਹਨੂੰ ਓਨ ਕਰੀ ਜਾ ਰਿਹਾ ਕੰਟੀਨਿਊਸਲੀ। ਕਿਉਂ ਓਨ ਕਰ ਰਿਹਾ? ਕੀ ਕਾਰਨ ਆ? ਇਹਦੀ ਕੋਈ ਉਸ ਦੇ ਵਿੱਚ ਜ਼ਰੂਰ ਭਾਈਵਾਲਤਾ ਹੋਏਗੀ। ਸਮਝ ਗਏ ਨਹੀਂ ਮੇਰੀ ਗੱਲ? ਦੂਸਰੇ ਪਾਸੇ ਦੇਖੋ, ਵੈਸਟ ਬੰਗਾਲ ਦੇ ਵਿੱਚ ਉਹ ਮਿਨਿਸਟਰ ਪਕੜਿਆ ਗਿਆ। ਪਕੜਨ ਤੋਂ ਬਾਅਦ 24 ਘੰਟੇ ਦੇ ਅੰਦਰ ਅੰਦਰ ਮਮਤਾ ਬੈਨਰਜੀ ਨੇ ਜਿਹੜੀ ਉੱਥੇ ਦੀ ਚੀਫ ਮਿਨਿਸਟਰ ਨੂੰ ਡਿਸਮਿਸ ਕਰਤਾ, ਪਾਰਟੀ ਚੋਂ ਕੱਢਤਾ। ਸਮਝੇ ਕਿ ਨਹੀਂ? ਉਦੋਂ ਜਿਹੜੀ ਮਿਨਿਸਟਰੀ ਸੀ ਉਸ ਤੋਂ ਉਸਨੂੰ ਡਿਸਮਿਸ ਕਰ ਦਿੱਤਾ ਔਰ ਉਸ ਦੇ ਖਿਲਾਫ ਖੁੱਲ੍ਹੇ ਤੌਰ 'ਤੇ ਬਿਆਨ ਦਿੱਤਾ। ਕੇਜਰੀਵਾਲ ਅੱਜ ਤੱਕ ਵੀ ਸਤਿੰਦਰ ਜੈਨ ਦੇ ਵਿਰੋਧ ਦੇ ਵਿੱਚ ਇੱਕ ਸ਼ਬਦ ਵੀ ਨਹੀਂ ਬੋਲਿਆ। ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿੰਦਾ ਨਾ, ਆਪਣੇ ਆਪ ਨੂੰ ਕੱਟੜ ਇਮਾਨਦਾਰ ਆ। ਤੋ ਇਸੇ ਤਰੀਕੇ ਦੇ ਨਾਲ ਦੇਖੋ, ਇਹਨਾਂ ਦੀ ਜਿਹੜੀ ਉੱਥੇ ਸ਼ਰਾਬ ਦੀ ਪਾਲਿਸੀ ਹੈ ਉਸ ਦੇ ਉੱਤੇ ਉਹਨਾਂ ਨੇ ਇਹਨੂੰ, ਜਿਹੜਾ ਉੱਥੇ ਦਾ LG ਆ, ਉਹਨਾਂ ਨੇ ਪਕੜ ਲਿਆ। ਉਹਨਾਂ ਨੇ ਕਿਹਾ ਇਹਦੀ CBI ਤੋਂ ਇਨਕੁਆਇਰੀ ਹੋਣੀ ਚਾਹੀਦੀ ਆ ਇਸ ਦੇ ਉੱਤੇ, ਮਤਲਬ ਸਾਰੀ ਚੀਜ਼ ਇਸ ਦੀ ਕੋਖ ਕਰਕੇ ਜਿਹੜਾ ਇਹਨਾਂ ਦਾ ਡਿਪਟੀ ਚੀਫ ਮਿਨਿਸਟਰ ਨੂੰ ਅੰਦਰ ਕਰ ਦੇਣਾ ਚਾਹੀਦਾ। ਉਹ ਹੁਣ ਇਹਨਾਂ ਨੇ ਕੀ ਕੀਤਾ? ਉਹ ਪਾਲਿਸੀ ਵਾਪਸ ਲੈ ਲਈ। ਪਹਿਲਾਂ ਚੀਕਾਂ ਮਾਰ ਕੇ ਕਹਿ ਰਹੇ ਸੀ ਕਿ ਸਾਡੀ ਜਿਹੜੀ ਉਹ ਪਾਲਿਸੀ ਹੈ ਉਹ ਬਹੁਤ ਕਾਮਯਾਬ ਆ, ਉਸ ਦੇ ਨਾਲ ਬਹੁਤ ਵੱਧ ਰੈਵਨਿਊ ਆ ਰਿਹਾ। ਪਰ ਹੁਣ ਜੇ ਤੁਹਾਡਾ ਵੱਧ ਰੈਵਨਿਊ ਆ ਰਿਹਾ, ਜੇ ਤੁਹਾਡੀ ਉਹ ਬਹੁਤ ਬਿਹਤਰੀਨ ਪਾਲਿਸੀ ਹੈ, ਤਾਂ ਤੁਸੀਂ ਫਿਰ ਉਹ ਪਾਲਿਸੀ ਵਾਪਸ ਕਿਉਂ ਲਿੱਤੀ? ਡਾਕਟਰ ਸਾਹਿਬ, ਹਿਮਾਚਲ ਦੀਆਂ ਚੋਣਾਂ ਨੇ ਜਾਂ ਗੁਜਰਾਤ ਦੀਆਂ ਚੋਣਾਂ ਨੇ, ਤਾਂ ਉੱਥੇ ਜਾ ਕੇ ਕੇਜਰੀਵਾਲ ਸਾਹਿਬ ਦਾਅਵੇ ਕਰਦੇ ਨੇ ਕਿ ਜਿਹੜੀ BJP ਹੈ ਉਹ ਜ਼ਹਿਰੀਲੀ ਸ਼ਰਾਬ ਜਿਹੜੀ ਲੋਕਾਂ ਨੂੰ ਪਿਲਾ ਕੇ ਮਾਰੇਗੀ। ਪਰ ਜੇ ਤੁਸੀਂ ਆਮ ਆਦਮੀ ਪਾਰਟੀ ਦੀ ਚੋਣ ਕਰਦੇ ਹੋ ਤਾਂ ਆਮ ਆਦਮੀ ਪਾਰਟੀ ਚੰਗੀ ਸਿੱਖਿਆ ਲੈ ਕੇ ਆਊਗੀ, ਚੰਗੀ ਜਿਹੜੀ ਸਿਹਤ ਵਾਸਤੇ, ਲੋਕਾਂ ਦੇ ਵਾਸਤੇ ਡਾਕਟਰੀ ਸਹੂਲਤਾਂ ਲੈ ਕੇ ਆਊਗੀ। ਫਿਰ ਉਸ ਗੱਲ ਨੂੰ ਕਿਵੇਂ ਦੇਖਿਆ ਜਾਵੇ? ਮੈਂ ਕਹਿੰਦਾ ਚੰਗੀ ਸਿਹਤ ਦਾ ਜਨਾਜ਼ਾ ਤਾਂ ਨਿਕਲ ਗਿਆ ਜਿਸ ਦਿਨ ਭਗਵੰਤ ਮਾਨ ਨੇ ਬੇਈ ਨਦੀ ਦਾ ਪਾਣੀ ਪੀ ਕੇ ਲੋਕਾਂ ਨੂੰ ਪ੍ਰੋਪੇਗੈਂਡਾ ਕਰਨਾ ਸ਼ੁਰੂ ਕੀਤਾ ਵੀ ਸੀਚੇਵਾਲ ਨੇ ਤਾਂ ਇਹਨੂੰ ਮਤਲਬ ਡਰਿੰਕੇਬਲ ਵਾਟਰ ਬਣਾਤਾ, ਪੀਣ ਯੋਗ ਪਾਣੀ ਬਣਾਤਾ। ਤੇ ਆਪ ਦਿੱਲੀ ਦੇ ਵਿੱਚ ਜਿਹੜਾ ਭਗਵੰਤ ਮਾਨ ਆ, ਕਿਹੜੇ ਹਸਪੀਟਲ 'ਚ ਦਾਖਲ ਹੋਇਆ? ਕਿਹੜੇ ਹਸਪੀਟਲ ਦਾਖਲ ਹੋਇਆ ਦੱਸੇ? ਜਿਹੜੇ ਬਿਹਤਰੀਨ ਹਸਪੀਟਲ ਬਣਾਏ ਆ ਕੇਜਰੀਵਾਲ ਨੇ, ਉਹਦੇ ਉਸਤਾਦ ਨੇ, ਉਹਦਾ ਜਿਹੜਾ ਰਹਿਨੁਮਾ ਹੈਗਾ ਜਿਸ ਨੇ ਉਸ ਨੂੰ ਚੀਫ ਮਿਨਿਸਟਰ ਥਾਪਿਆ, ਉਹਨਾਂ ਹਸਪੀਟਲ 'ਚ ਕਿਉਂ ਨਹੀਂ ਗਿਆ ਭਗਵੰਤ ਮਾਨ? ਸਮਝੇ ਕਿ ਨਹੀਂ? ਤੋ ਗੱਲ ਤਾਂ ਇਹ ਹੈ, ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ। ਪਰ ਲੋਕ ਭੋਲੇ ਭਾਲੇ ਆ ਪੰਜਾਬ ਦੇ। ਉਹ ਲੋਕ ਇਹਨਾਂ ਚੀਜ਼ਾਂ ਦੀ ਗ੍ਰਿਫਤ 'ਚ ਆ ਜਾਂਦੇ ਆ, ਫਿਰ ਜਦੋਂ ਲੁੱਟਦੇ ਆ ਫਿਰ ਪਿੱਟਦੇ ਆ। ਜਿਹੜੇ ਕਸੂਰਵਾਰ ਤਾਂ ਪੰਜਾਬ ਦੇ ਲੋਕ ਆ ਨਾ, ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾ ਕੇ ਗੱਦੀ ਦੇ ਉੱਤੇ ਬਿਠਾ ਦਿੱਤਾ। ਸਮਝੇ ਕਿ ਨਹੀਂ? ਤੋ ਹੁਣ ਮਤਲਬ ਜਦੋਂ ਡੁੱਲਿਆਂ ਵੇਰਾਂ ਦਾ ਤਾਂ ਫਿਰ ਕੁਛ ਹੋਣਾ ਨਹੀਂ। ਡੁੱਲ ਗਏ ਵੇਰ, ਤੁਸੀਂ ਵੋਟਾਂ ਪਾ ਦਿੱਤੀਆਂ, ਤੁਸੀਂ ਨਿਹੱਤੇ ਹੋ ਗਏ। ਵੋਟ ਪਾ ਕੇ ਤੁਸੀਂ ਉਹਨਾਂ ਨੂੰ ਗੱਦੀ 'ਤੇ ਬਿਠਾਤਾ, ਅਧਿਕਾਰ ਦੇ ਦਿੱਤੇ। ਹੁਣ ਖਾਓ ਜੁੱਤੀਆਂ। ਸਮਝੇ ਕਿ ਨਹੀਂ? ਔਰ ਪੈ ਰਹੀਆਂ ਤੁਹਾਡੇ ਤਾੜ ਤਾੜ। ਅੱਜ ਕੀ ਕੀਤਾ? AG ਅਪੁਆਇੰਟ ਕੀਤਾ ਇਸ ਨੇ। ਕੌਣ ਆ AG? ਉਹ ਕੌਣ ਆ? ਘਈ ਜਿਹੜਾ ਹੈਗਾ, ਵਿਨੋਦ ਘਈ, ਉਸ ਨੇ ਜਿਹੜਾ ਰਾਮ ਰਹੀਮ ਦਾ ਉਹ ਵਕੀਲ ਆ। ਇਸੇ ਤਰੀਕੇ ਦੇ ਨਾਲ ਜਿਹੜੇ ਦੂਸਰੇ ਦੋਸ਼ੀ ਆ, ਉਹਨਾਂ ਸੁਮੇਰ ਸਿੰਘ ਸੈਣੀ ਦਾ ਵਕੀਲ ਆ। ਸਾਰੇ ਜਿਹੜੇ ਪੰਥ ਦੇ ਵਿਰੋਧੀ ਆ ਉਹਨਾਂ ਦਾ ਉਹ ਵਕੀਲ ਆ, ਉਹਨਾਂ ਨੂੰ ਡਿਫੈਂਡ ਕਰ ਰਿਹਾ ਕੋਰਟ ਦੇ ਵਿੱਚ। ਹੋਰ ਤੁਹਾਨੂੰ ਕੋਈ ਲਾਇਕ ਵਕੀਲ ਹੀ ਨਹੀਂ ਦਿਖਿਆ? ਡਾਕਟਰ ਸਾਹਿਬ, ਇਹ ਜਿਹੜੀ ਆਪ ਆ ਉਹ ਤਰਕ ਦਿੰਦੀ ਹੈ ਕਿ ਜੇ ਅਸੀਂ ਉਹਨਾਂ ਲੋਕਾਂ ਦੇ ਕੇਸ ਲੜੇ ਆ, ਜਿਹੜਾ ਵਕੀਲ ਅਸੀਂ ਐਡਵੋਕੇਟ ਜਨਰਲ ਲਾਇਆ, ਤੇ ਜੇ ਸਾਨੂੰ ਸਿੱਖਾਂ ਦੇ ਕੇਸ ਲੜਨ ਵਾਸਤੇ ਕਹਿਣਗੇ ਅਸੀਂ ਤਾਂ ਫਿਰ ਸਿੱਖਾਂ ਦੇ ਕੇਸ ਵੀ ਲੜਾਂਗੇ। ਨਹੀਂ ਨਹੀਂ, ਇਹ ਨਹੀਂ ਗੱਲ ਹੁੰਦੀ। ਦੋਹਰੀ ਲਾਇਲਟੀ ਨਹੀਂ ਹੋ ਸਕਦੀ, ਲਾਇਲਟੀ ਕਹਿਰੀ ਹੁੰਦੀ ਹੈ। ਸਮਝੇ ਕਿ ਨਹੀਂ? ਤੋ ਜੇ ਉਹਨਾਂ ਦੇ ਕੇਸ ਇਸ ਬੰਦੇ ਨੇ ਲੜੇ ਹੈ, ਮੋਰੈਲਿਟੀ ਕਿੱਥੇ ਸੀ? ਐਥਿਕਸ ਕਿੱਥੇ ਸੀ? ਸਮਝੇ ਕਿ ਨਹੀਂ? ਇਨਸਾਨੀਅਤ ਕਿੱਥੇ ਸੀ? ਜੇ ਬੰਦਾ ਆਪਣੀ ਕੋਈ ਇਹ ਵੀ ਚੀਜ਼ ਹੁੰਦੀ ਹੈ ਨਾ। ਹੁਣ ਆ ਵਿਸ਼ਨੋਈ ਆ, 90% ਵਕੀਲਾਂ ਨੇ ਜਵਾਬ ਦਿੱਤਾ ਵੀ ਅਸੀਂ ਤੇਰੇ ਕੇਸ ਨਹੀਂ ਲੜੇ, ਕਿਉਂਕਿ ਮੋਰਲ ਗਰਾਊਂਡਸ 'ਤੇ ਜਵਾਬ ਦਿੱਤਾ ਨਾ, ਵੀ ਕਿਉਂਕਿ ਤੂੰ ਬਹੁਤ ਬੜਾ ਗੁਨਾਹਗਾਰ ਆ, ਨਿਰਦੋਸ਼ ਲੋਕਾਂ ਦਾ ਕਾਤਲ ਹੈ, ਇਸ ਕਰਕੇ ਅਸੀਂ ਤੇਰੇ ਕੇਸ ਨਹੀਂ ਲੜਾਂਗੇ। ਤੋ ਇਹ ਇੱਕ ਮੋਰਲ ਦਾ ਤੇ ਐਥਿਕਸ ਦਾ ਵੀ ਤਾਂ ਇੱਕ ਆਸਪੈਕਟ ਹੈ। ਪੈਸਾ ਬਣਾਉਣਾ ਹੀ ਤਾਂ ਕੋਈ ਚੀਜ਼ ਨਹੀਂ ਨਾ ਹੈ।
ਕਿਉਂਕਿ ਇਹ ਲੋਕ ਪੈਸਾ ਬਹੁਤ ਦੇ ਸਕਦੇ ਆ। ਸੁਮੇਧ ਸਿੰਘ ਸੈਣੀ ਨੇ ਦੁਨੀਆ ਲੁੱਟੀ ਹੈ, ਦੁਨੀਆ ਨਾਲ ਕਤਲੋਗਾਰਤ ਕੀਤਾ, ਸਿੱਖਾਂ ਦੇ ਬੇਰਹਿਮੀ ਦੇ ਨਾਲ ਕਤਲੋਗਾਰਤ ਕੀਤਾ ਉਸ ਬੰਦੇ ਨੇ। ਇਹ ਉਹਦਾ ਵਕੀਲ ਆ, ਬੜੀ ਵੱਡੀ ਅਮਾਊਂਟ ਇਸ ਨੂੰ ਪੇ ਕੀਤੀ ਹੋਣੀ ਹੈ, ਸਮਝੇ ਕਿ ਨਹੀਂ। ਇਸੇ ਤਰੀਕੇ ਨਾਲ ਰਾਮ ਰਹੀਮ ਕੋਲ ਅਰਬਾਂ ਖਰਬਾਂ ਰੁਪਈਆ, ਉਸ ਨੇ ਇਸ ਨੂੰ ਬਹੁਤ ਵੱਡੀ ਅਮਾਊਂਟ ਪੇ ਕੀਤੀ ਹੋਣੀ ਹੈ। ਹੁਣ ਕਿੱਥੇ ਖੜੇ ਆ ਪੰਜਾਬ ਦੇ ਲੋਕ, ਉਹ ਜਵਾਬ ਦੇਣ। ਉਹ ਕਿੱਥੇ ਖੜਾ ਭਗਵੰਤ ਮਾਨ ਜਵਾਬ ਦੇਵੇ ਕਿ ਤੁਹਾਨੂੰ 2000 ਵਕੀਲ ਤੋਂ ਵੱਧ ਵਕੀਲ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਕੋਲ, ਇੱਕੋ ਹੀ ਲਾਇਕ ਵਕੀਲ ਆ ਉੱਥੇ, ਹੋਰ ਕੋਈ ਵਕੀਲ ਹੀ ਨਹੀਂ ਹੈ। ਮਤਲਬ ਕਿਸ ਕਿਸਮ ਦੀ ਗੁੰਮਰਾਹ ਕਰਨ ਵਾਲੀ ਨੀਤੀ ਚਲਾਈ ਜਾ ਰਹੀ ਹੈ। ਭਗਵੰਤ ਮਾਨ ਇੱਕ ਟੂਲ ਹੈ, ਉਸ ਨੂੰ ਯੂਜ਼ ਕੀਤਾ ਜਾ ਰਿਹਾ, ਉਸ ਦੀ ਆਪਣੀ ਕੋਈ ਹੈਸੀਅਤ ਨਹੀਂ। ਡਾਕਟਰ ਸਾਹਿਬ, ਨਵੇਂ ਰਿਐਕਸ਼ਨ ਕਰਕੇ ਜਿਹੜੀ ਆਮ ਆਦਮੀ ਪਾਰਟੀ ਪਿਛਲੇ ਸਮੇਂ ਤੋਂ ਚਰਚਾਵਾਂ ਵਿੱਚ ਰਹੀ ਹੈ, ਚੇਤਨ ਸਿੰਘ ਜੌੜਾ ਮਾਜਰਾ ਸਿਹਤ ਮੰਤਰੀ ਨੇ, ਉਹਨਾਂ ਵੱਲੋਂ ਇੱਕ ਬਹੁਤ ਵੱਡਾ ਰਿਐਕਸ਼ਨ ਕੀਤਾ ਜਾਂਦਾ ਹੈ VC ਦੇ ਉੱਪਰ। ਇੱਕ ਤਰ੍ਹਾਂ ਦੇ ਨਾਲ ਜਿਹੜਾ ਕਹਿ ਸਕਦੇ ਹਾਂ ਕਿ ਰਿਐਕਸ਼ਨ ਕਰਦੇ ਨੇ ਤਾਂ ਵਿਵਾਦ ਬਣਿਆ ਹੋਇਆ ਹੈ, ਉਸ ਗੱਲ ਨੂੰ ਕਿਵੇਂ ਦੇਖਦੇ? ਦੇਖੋ, ਜਿਹੜੇ ਹੁਣ ਇਹਨਾਂ ਦੇ ਮਿਨਿਸਟਰ ਆ, ਉਹਨਾਂ ਦੇ ਕੋਲ ਕੋਈ ਅਕਲ ਨਹੀਂ ਹੈ। ਉਹ ਸਿਰਫ ਇੱਕ ਉਭਾਰ ਦੇ ਵਿੱਚ ਆ ਕੇ, ਜਿਸ ਤਰ੍ਹਾਂ ਇੱਕ ਬਹੁਤ ਬੜੀ ਛੱਲ ਆਉਂਦੀ ਹੈ ਨਾ, ਉਹਦੇ ਵਿੱਚ ਝੱਗ ਆ ਜਾਂਦੀ ਹੈ ਉੱਤੇ, ਸਮਝੇ ਕਿ ਨਹੀਂ। ਉਹ ਝੱਗ ਫਿਰ ਬਹਿ ਜਾਂਦੀ ਹੈ। ਇਸ ਕਿਸਮ ਦੇ ਮਿਨਿਸਟਰ, ਕੋਈ ਐਕਸਪੀਰੀਅੰਸ ਨਹੀਂ, ਕੋਈ ਐਜੂਕੇਸ਼ਨ ਨਹੀਂ, ਕੋਈ ਇੰਟੈਲੈਕਟ ਨਹੀਂ, ਹੰਕਾਰ ਦੇ ਵਿੱਚ ਭੱਜੇ ਫਿਰਦੇ ਆ। ਉਸ ਹੰਕਾਰ ਦੇ ਵਿੱਚ ਤੁਸੀਂ ਇੱਕ ਨਾਮੀ ਡਾਕਟਰ, ਸਪਾਈਨਲ ਦਾ ਉਹ ਸਪੈਸ਼ਲਿਸਟ ਹੈ, ਉਸ ਬੰਦੇ ਨੇ ਜ਼ਿੰਦਗੀ ਦੇ 40 ਸਾਲ ਪੜ੍ਹਾਈ ਦੇ ਵਿੱਚ ਉਸ ਸਕਿੱਲ ਨੂੰ ਸਿੱਖਣ ਦੇ ਚਲਾਏ ਹੋਣੇ, ਇੰਟਰਨੈਸ਼ਨਲੀ ਨੋਨ ਉਹ ਡਾਕਟਰ ਹੈ। ਤੁਸੀਂ ਕਿਸ ਤਰੀਕੇ ਨਾਲ ਉਸ ਨਾਲ ਫਿਜ਼ੀਕਲ ਬਦਤਮੀਜ਼ੀ ਕਰਦੇ ਹੋ ਔਰ ਕਿਸੇ ਤਰੀਕੇ ਨਾਲ ਪਬਲਿਕਲੀ ਉਸ ਨੂੰ ਇਹ ਕਹਿ ਰਹੇ ਹੋ ਲੈ ਬਈ ਤੂੰ ਇਸ ਬੈੱਡ 'ਤੇ ਪੈ। ਜੇ ਬੈੱਡ ਖਰਾਬ ਹੈ ਤਾਂ ਉਹ ਤਾਂ ਜ਼ਿੰਮੇਵਾਰ ਨਹੀਂ ਨਾ ਹੈ। ਬੈੱਡ ਖਰਾਬ ਹੈ ਤਾਂ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਨੂੰ ਫੰਡਸ ਮੁਹੱਈਆ ਕਰਾਉਣ, ਉਹ ਬੈੱਡ ਬਦਲਣ, ਤਾਂ ਮਤਲਬ ਜਾਂ ਤਾਂ ਉਹਨੂੰ ਕਹਿਣ ਵੀ ਉਹ ਕਰਪਟ ਹੈ, ਬਤੌਰ ਵਾਈਸ ਚਾਂਸਲਰ ਉਸਨੇ ਕਰਪਸ਼ਨ ਕੀਤੀ ਹੈ, ਤਾਂ ਉਹ ਜ਼ਿੰਮੇਵਾਰ ਹੈ। ਜਦੋਂ ਉਸ ਵਿਚਾਰੇ ਨੇ ਕੋਈ ਕਰਪਸ਼ਨ ਨਹੀਂ ਕੀਤੀ, ਇਤਨੇ ਬੜੇ ਲੈਵਲ ਦੇ ਬੰਦੇ ਨੂੰ, ਔਰ ਉਹ ਵਿਚਾਰਾ ਸੋਸ਼ਲ ਮੀਡੀਆ ਦੇ ਉੱਤੇ ਅੱਖਾਂ 'ਚੋਂ ਆਂਸੂ ਸਿੱਟ ਰਿਹਾ, ਇਹ ਬੜੀ ਦੁਖਦਾਈ ਗੱਲ ਹੈ। ਇਹ ਤਾਂ ਮੈਂ ਸਮਝਦਾ ਜੇ ਕੋਈ ਮੋਰੈਲਿਟੀ ਵਾਲੀ ਕੋਈ ਮਾੜੀ ਮੋਟੀ ਵੀ ਗੱਲ ਹੋਵੇ, ਚਾਹੇ ਭਗਵੰਤ ਮਾਨ 'ਚ ਹੋਵੇ, ਚਾਹੇ ਉਹ ਮਿਨਿਸਟਰ 'ਚ ਹੋਵੇ, ਹੀ ਸ਼ੁੱਡ ਰਿਜ਼ਾਈਨ। ਜਿਸ ਤਰੀਕੇ ਦੇ ਉੱਥੇ ਮੈਡੀਕਲ ਕਾਲਜ ਦਾ ਨਿਜ਼ਾਮ ਬਣਿਆ ਹੋਇਆ, ਪ੍ਰਬੰਧ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਉੱਥੋਂ ਦੇ ਗੱਦੇ ਆ ਜਾਂ ਹੋਰ ਡਾਕਟਰੀ ਸਹੂਲਤਾਂ ਨੂੰ ਲੈ ਕੇ ਗੱਲ ਚੱਲਦੀ ਹੈ, ਤਾਂ ਜਿਹੜਾ ਵਾਈਸ ਚਾਂਸਲਰ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਇੱਕ ਪੱਤਰ ਲਿਖ ਕੇ ਸਰਕਾਰ ਨੂੰ ਅਲਰਟ ਕੀਤਾ ਜਾਣਾ ਚਾਹੀਦਾ ਕਿ ਇਹਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ। ਫਿਰ ਕੀ ਵਾਈਸ ਚਾਂਸਲਰ ਇਹਦੇ ਵਿੱਚ ਜ਼ਿੰਮੇਦਾਰ ਨਹੀਂ ਕਿ ਸਰਕਾਰ ਨੂੰ ਉਹਨਾਂ ਸੂਚਿਤ ਨਹੀਂ ਕੀਤਾ? ਚਾਂਸਲਰ ਦੇ ਕੋਲ ਫੰਡਸ ਹੀ ਨਹੀਂ। ਜਦੋਂ ਫੰਡਸ ਕਿਸ ਨੇ ਪ੍ਰੋਵਾਈਡ ਕਰਨੇ ਆ? ਫੰਡਸ ਤਾਂ ਪ੍ਰੋਵਾਈਡ ਕਰਨੇ ਆ ਸਰਕਾਰ ਨੇ। ਸਰਕਾਰ ਨੇ ਇਹ ਸਹੂਲਤਾਂ ਮੁਹੱਈਆ ਕਰਨੀਆਂ, ਡਾਕਟਰ ਨੇ ਤਾਂ ਆਪਣਾ ਕੰਮ ਕਰਨਾ, ਸਮਝੇ ਕਿ ਨਹੀਂ। ਡਾਕਟਰ ਨੇ ਆਪਣਾ ਕੰਮ ਕਰਨਾ, ਸਹੂਲਤਾਂ ਤਾਂ ਸਰਕਾਰ ਨੇ ਪ੍ਰੋਵਾਈਡ ਕਰਨੀਆਂ। ਪ੍ਰੋਟੋਕਾਲ ਵੀ ਇਹੀ ਹੈ। ਜਿਹੜਾ ਉੱਥੇ ਦਾ ਮੈਡੀਕਲ ਸੁਪਰਡੈਂਟ ਆ, ਉਸ ਦੀ ਇਹ ਡਿਊਟੀ ਆ, ਨਾ ਕਿ ਵਾਈਸ ਚਾਂਸਲਰ ਦੀ। ਉਹ ਤਾਂ ਬਤੌਰ ਵਾਈਸ ਚਾਂਸਲਰ ਆਪਰੇਸ਼ਨ ਵੀ ਕਰਦਾ, ਸਮਝੇ ਕਿ ਨਹੀਂ। ਕਿੰਨੇ ਹਜ਼ਾਰ ਉਸਨੇ ਸਕਸੈਸਫੁਲ ਆਪਰੇਸ਼ਨ ਕੀਤੇ, ਕਿੰਨੇ ਲੋਕਾਂ ਨੂੰ ਉਸਨੇ ਮਤਲਬ ਜ਼ਿੰਦਗੀ ਬਖਸ਼ੀ ਆ। ਤਾਂ ਉਸ ਬੰਦੇ ਨੂੰ ਇਸ ਤਰੀਕੇ ਦੇ ਨਾਲ ਹਿਊਮਿਲੇਟ ਕਰਨਾ ਵਿਦਆਊਟ ਨੋਇੰਗ ਕਿ ਉਹ ਕੌਣ ਹੈ, ਮਤਲਬ ਤੁਸੀਂ ਹੰਕਾਰ 'ਚ ਭਿੱਜੇ ਪਏ ਫਿਰਦੇ ਹੋ। ਤੇਰੀ ਕੀ ਔਕਾਤ ਹੈ ਇਸ ਆਦਮੀ ਦੀ? ਇਹਨੂੰ ਕੋਈ ਮਤਲਬ ਇੱਕ ਪਿੰਡ ਤੋਂ ਦੂਜਾ ਪਿੰਡ ਨਹੀਂ ਜਾਂਦਾ, ਇੱਕ ਬਹੁਤ ਸੀ ਵੋਟਾਂ ਦਾ, ਉਸ ਦੇ ਨਾਲ ਤੁਸੀਂ ਜਿੱਤ ਕੇ ਫਿਰ ਤੁਸੀਂ ਮਿਨਿਸਟਰ ਬਣਾਤਾ ਅਗਲੇ ਨੇ ਤੁਹਾਨੂੰ, ਸਮਝੇ ਕਿ ਨਹੀਂ। ਹੁਣ ਜਿਹੜਾ ਕੇਪੇਬਲ ਆਦਮੀ ਹੈ ਅੱਜ ਆਮ ਪਾਰਟੀ ਦੇ ਵਿੱਚ, ਕੁੰਵਰ ਪ੍ਰਤਾਪ ਸਿੰਘ ਆ, ਉਸ ਨੂੰ ਤਾਂ ਤੁਸੀਂ ਇਗਨੋਰ ਕਰੀ ਜਾਂਦੇ ਹੋ। ਜਿਸ ਨੇ ਆਪਣੀ ਜ਼ਿੰਦਗੀ ਲਾਤੀ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਵਿੱਚ, ਉਸ ਨੂੰ ਤੁਸੀਂ ਕੋਈ ਜ਼ਿੰਮੇਵਾਰੀ ਨਹੀਂ ਦਿੰਦੇ, ਸਮਝੇ ਕਿ ਨਹੀਂ। ਤਾਂ ਮੇਰਾ ਮਤਲਬ ਕਹਿਣ ਦਾ ਇਹ ਹੈ, ਇਹ ਸਾਰਾ ਇੱਕ ਡਰਾਮਾ ਈਵੈਂਟ ਮੈਨੇਜਮੈਂਟ ਹੈ ਜੋ ਕੇਜਰੀਵਾਲ ਕਰਦਾ। ਦੇਖੋ ਕੇਜਰੀਵਾਲ ਕਿੰਨਾ ਸ਼ੈਤਾਨ ਆਦਮੀ ਹੈ। ਕੇਜਰੀਵਾਲ ਕਦੇ ਕਿਸੇ ਦੀ ਗ੍ਰਿਫਤ 'ਚ ਨਹੀਂ ਆਏਗਾ, ਪੈਸਾ ਖਾਏਗਾ ਪਰ ਉਸ ਨੂੰ ਪਕੜ ਨਹੀਂ ਸਕੇਗਾ। ਕਿਵੇਂ? ਦਿੱਲੀ ਦਾ ਚੀਫ ਮਿਨਿਸਟਰ ਆ, ਇੱਕ ਵੀ ਪੋਰਟਫੋਲੀਓ ਉਹਦੇ ਕੋਲ ਨਹੀਂ, ਇੱਕ ਵੀ ਪੋਰਟਫੋਲੀਓ ਉਹਦੇ ਕੋਲ ਨਹੀਂ। ਜਿਹੜੀ ਸਤਿੰਦਰ ਜੈਨ ਉੱਥੇ ਦਾ ਜਿਹੜਾ ਹੈਲਥ ਮਿਨਿਸਟਰ ਆ,
ਉਸ ਨੇ ਕਰਪਸ਼ਨ ਕੀਤੀ ਹੈ ਉਹ ਆਪਣੇ ਤੌਰ ਤੇ ਤਾਂ ਨਹੀਂ ਕੀਤੀ, ਆਪਣੇ ਤੌਰ ਤੇ ਤਾਂ ਨਹੀਂ ਕੀਤੀ। ਉਸ ਦਾ ਵੱਡਾ ਸ਼ੇਅਰ ਮਸਟ ਹੈਵ ਗੋਨ ਟੂ ਮਿਸਟਰ ਕੇਜਰੀਵਾਲ। ਸਮਝ ਗਏ ਨਹੀਂ? ਇਸੇ ਤਰੀਕੇ ਨਾਲ ਜੋ ਪੰਜਾਬ 'ਚ ਹੋ ਰਿਹਾ, ਹੀ ਇਜ਼ ਟੂ ਕਲੇਵਰ, ਹੀ ਇਜ਼ ਟੂ ਸਟਲ, ਹੀ ਇਜ਼ ਟੂ ਡੀਪ, ਜਿਸ ਨੂੰ ਪਕੜ ਪਾਉਣਾ ਮੋਦੀ ਦੇ ਵੱਸ ਦਾ ਰੋਗ ਨਹੀਂ ਹੈ। ਸਮਝ ਗਏ ਮੇਰੀ ਗੱਲ? ਦੇਖੋ ਕਿਤਨਾ ਹੁਸ਼ਿਆਰ ਆਦਮੀ। ਔਰ ਉਸ ਸਾਰੀ ਮਿਨਿਸਟਰੀ ਦੇ ਵਿੱਚ 10 ਸਾਲ ਹੋ ਗਏ ਸਰਕਾਰਾਂ ਚੱਲਦੀਆਂ ਨੂੰ, ਉਹਦੀਆਂ ਨੂੰ, ਇੱਕ ਵੀ ਸਿੱਖ ਮਿਨਿਸਟਰ ਨਹੀਂ ਉੱਥੇ, ਇੱਕ ਵੀ ਸ਼ਡਿਊਲ ਕਾਸਟ ਮਿਨਿਸਟਰ ਨਹੀਂ ਹੈ। ਔਰ ਉਸ ਨੇ ਜਿਹੜੀ ਰਿਜ਼ਰਵੇਸ਼ਨ ਦੇ ਉੱਤੇ ਧਰਨਾ ਮਾਰਿਆ ਸੀ ਵੀ ਰਿਜ਼ਰਵੇਸ਼ਨ ਖਤਮ ਹੋਣੀ ਚਾਹੀਦੀ ਹੈ, ਉਸ ਬੰਦੇ ਨੇ ਸਿਟੀਜ਼ਨਸ਼ਿਪ ਦਾ ਜਿਹੜਾ ਬਿੱਲ ਸੀ ਉਸ ਦੇ ਹੱਕ ਵਿੱਚ ਭੁਗਤਿਆ ਸੀ, ਉਸ 370 ਦੇ ਹੱਕ ਵਿੱਚ ਭੁਗਤਿਆ ਸੀ ਵੀ ਖਤਮ ਕਰੋ 370। ਉਹ ਬਹੁਤ ਰਿਐਕਸ਼ਨਰੀ ਕਿਸਮ ਦਾ ਆਦਮੀ ਹੈ, ਬਹੁਤ ਖਤਰਨਾਕ ਇਨਸਾਨ ਹੈ। ਸਿੱਖਾਂ ਨੇ ਆਪਣੇ ਸਿਰ ਦੇ, ਆਪਣੇ ਗਲ ਦੇ ਵਿੱਚ ਫਾਹਾ ਪਾ ਲਿਆ ਉਸ ਨੂੰ ਵੋਟ ਪਾ ਕੇ। ਸਮਝੇ ਕਿ ਨਹੀਂ? ਹੁਣ ਪਛਤਾ ਰਹੇ ਆ। ਜਦ ਚਿੜੀਆਂ ਚੁੱਗ ਗਈ ਖੇਤ, ਫਿਰ ਤਾਂ ਪਛਤਾਉਣ ਦਾ ਫਾਇਦਾ ਹੀ ਕੋਈ ਨਹੀਂ, ਖੇਤ ਤਾਂ ਲੁੱਟ ਗਿਆ। ਸਾਹਿਬ ਤੁਸੀਂ ਸਿੱਖਾਂ ਦੇ ਸਿਰ ਦੇ ਉੱਪਰ ਦੋਸ਼ ਮੜਦੇ ਹੋ, ਤਾਂ ਸਿੱਖਾਂ ਨੇ ਤਾਂ ਚੋਣਾਂ ਵੇਲੇ ਵੀ ਵਿਰੋਧ ਕੀਤਾ ਸੀ ਜਦੋਂ ਭੁੱਲਰ ਸਾਹਿਬ ਦੀ ਜਿਹੜੀ ਫਾਈਲ ਸੀ ਸੈਂਟੈਂਸ ਰਿਵਿਊ ਬੋਰਡ ਨੇ ਜਿਹੜੀ ਸੀ ਉਹ ਅੱਗੇ ਪਾਸ ਨਹੀਂ ਸੀ ਕੀਤੀ। ਇਹ ਗੱਲ ਮੰਨਦਾ, ਉਹ ਵਿਚਾਰੇ ਸਿੱਖ ਮਾਈਨੋਰਿਟੀ 'ਚ ਸੀਗੇ, ਪਰ ਮੈਜੋਰਿਟੀ ਸਿੱਖਾਂ ਨੇ ਵੋਟ 92 ਇਹਦੇ ਕਿਵੇਂ ਜਿਤਾਏ ਜੀ? ਮੈਨੂੰ ਦੱਸੋ, ਕਿੰਨੀਆਂ ਵੋਟਾਂ ਦੇ ਫਰਕ ਨਾਲ ਜਿੱਤੇ ਆ। ਸਮਝ ਗਏ ਨਹੀਂ? ਉਹ ਵੋਟਾਂ ਕਿਹਦੀਆਂ ਸੀ? ਸਿੱਖ ਮੈਜੋਰਿਟੀ ਏਰੀਆ ਹੈ ਪੰਜਾਬ, ਸਿੱਖ ਮੈਜੋਰਿਟੀ ਸਟੇਟ ਆ। ਮੈਨੂੰ ਦੱਸੋ, ਜੇ ਸਿੱਖਾਂ ਨੂੰ ਇੱਥੇ ਜੌਬਸ ਨਹੀਂ ਮਿਲਣਗੀਆਂ ਤਾਂ ਕਿੱਥੇ ਮਿਲਣਗੀਆਂ? ਜੇ ਸਿੱਖ ਇੱਥੇ DGP ਨਹੀਂ ਬਣੇਗਾ ਤਾਂ ਇੱਥੇ ਕਿੱਥੇ ਬਣੇਗਾ? ਜੇ ਸਿੱਖ ਇੱਥੇ ਚੀਫ ਸੈਕਟਰੀ ਨਹੀਂ ਬਣੇਗਾ ਤਾਂ ਕਿੱਥੇ ਬਣੇਗਾ? ਜੇ ਸਿੱਖ AG ਨਹੀਂ ਬਣੇਗਾ ਇੱਥੇ ਤਾਂ ਕਿੱਥੇ ਬਣੇਗਾ? ਮੈਂ ਤਾਂ ਖੁੱਲ੍ਹੇ ਤੌਰ 'ਤੇ ਇਹ ਗੱਲ ਕਹਿਣਾ। ਲੋਕ ਸਵਾਲ ਕਰਦੇ, ਲੋਕ ਕਹਿੰਦੇ ਪੰਥ ਦੀ ਸਰਕਾਰ ਰਹੀ, ਬਾਦਲ ਸਾਹਿਬ ਆਪਣੇ ਆਪ ਨੂੰ ਪੰਥ ਕਹਿੰਦੇ ਨੇ, ਉਹਨਾਂ ਦੀ ਸਰਕਾਰ ਰਹੀ, ਉਹਨਾਂ ਨੇ ਕੀ ਸਵਾਲ ਕਹਿਣਾ? ਪੰਥ ਦਾ ਨਾਂ ਲੈ ਕੇ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਮੋਸ਼ਨਲੀ ਗੁੰਮਰਾਹ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ, ਉੱਤੇ ਤਾਂ ਦੇਖ ਰਿਹਾ ਨਾ, ਜਿਹੜਾ ਪੰਥ ਦਾ ਰਖਵਾਲਾ ਤਾਂ ਦੇਖ ਰਿਹਾ, ਉਹ ਤਾਂ ਦੇਖ ਰਿਹਾ ਕੀ ਹੋ ਰਿਹਾ। ਦੇਰ ਹੋ ਸਕਦੀ, ਅੰਧੇਰ ਨਹੀਂ ਨਾ ਹੋ ਸਕਦਾ ਰੱਬ ਦੇ ਘਰ ਦੇ ਵਿੱਚ। ਜਿਹੜਾ ਰੱਬ ਦਾ ਜਸਟਿਸ ਆ, ਇਟ ਕੈਨ ਬੀ ਡਿਲੇਡ ਬਟ ਇਟ ਕੈਨ ਨੋਟ ਬੀ ਡਿਨਾਈਡ। ਤੋ ਇਸੇ ਤਰੀਕੇ ਦੇ ਨਾਲ ਅਮਰਿੰਦਰ ਨੇ ਕੀ ਕੀਤਾ? ਸਾਰੇ 4.5 ਸਾਲ ਰੂਸਾ ਆਲਮ ਦੀ ਗੋਦੀ ਵਿੱਚ ਬੈਠਾ ਰਿਹਾ। ਕੋਈ ਇੱਕ ਕੰਮ ਵੀ, ਕੋਈ ਇੱਕ ਐਕਸ਼ਨ ਵੀ ਮਤਲਬ ਪੰਜਾਬ ਦੇ ਹਿੱਤ ਵਿੱਚ, ਗਰੀਬਾਂ ਦੇ ਹਿੱਤ ਵਿੱਚ ਉਸਨੇ ਨਹੀਂ ਲਿਆ 4.5 ਸਾਲ। ਸਮਝੇ ਕਿ ਨਹੀਂ? ਤੋ ਉਹ ਕੀ ਹੈ ਫਿਰ? ਜਦੋਂ ਮਤਲਬ ਤੁਸੀਂ ਉਈਓ ਆਪਣੇ ਆਪ ਨੂੰ ਕਹੀ ਜਾਂਦੇ ਹੋ ਵੀ ਅਸੀਂ ਆਏ ਹਾਂ, ਮੈਂ ਉਸ ਜਦੋਂ ਚੀਫ ਮਿਨਿਸਟਰ ਸੀ ਚਲਾ ਕੇ ਕਹਿੰਦਾ ਰਿਹਾ ਵੀ ਇਹ ਬਹੁਤ ਘਟੀਆ ਇਨਸਾਨ ਆ, ਇਹਨਾਂ ਦੀ ਵਿਰਾਸਤ ਹੀ ਸਿੱਖਾਂ ਦੇ ਵਿਰੋਧ ਦੇ ਵਿੱਚੋਂ ਪੈਦਾ ਹੋਈ ਵੀ ਹੈ। ਬਾਬਾ ਆਲਾ ਸਿੰਘ ਕੌਣ ਸੀ? ਅਹਿਮਦ ਸ਼ਾਹ ਅਬਦਾਲੀ ਨੂੰ ਜਦੋਂ ਦੂਸਰਾ ਘਲੀਕਾਰਾ ਹੋ ਰਿਹਾ ਸੀ, ਕਿਸ ਨੇ ਖਿੱਲਤ ਦਿੱਤੀ ਸੀ? ਸਮਝੇ ਕਿ ਨਹੀਂ? ਉਸ ਖਿੱਲਤ ਦੀ ਇਵਜ਼ ਦੇ ਵਿੱਚ ਇਹਨਾਂ ਨੂੰ ਖਿਤਾਬ ਦਿੱਤਾ ਸੀ ਅਹਿਮਦ ਸ਼ਾਹ ਅਬਦਾਲੀ ਨੇ। ਇਹ ਰਣਜੀਤ ਸਿੰਘ ਦੀ ਮੁਖਾਲਫਤ ਕਿਹਨੇ ਕੀਤੀ ਹੈ? ਕਿਸੇ ਹਿੰਦੂ ਨੇ ਨਹੀਂ ਕੀਤੀ, ਕਿਸੇ ਮੁਸਲਮਾਨ ਨੇ ਨਹੀਂ ਕੀਤੀ, ਇਹਨਾਂ ਨੇ ਕੀਤੀ। ਤੋ ਇਹ ਜੇ ਹੁਣ ਤੁਸੀਂ ਇਤਿਹਾਸ ਪੜ੍ਹੋਗੇ ਨਹੀਂ, ਇਤਿਹਾਸ ਸਮਝੋਗੇ ਨਹੀਂ, ਉਸ ਦੇ ਵਿੱਚੋਂ ਤੁਸੀਂ ਕੋਈ ਲੈਸਨ ਨਹੀਂ ਲਓਗੇ, ਫਿਰ ਤੁਹਾਡਾ ਰੱਬ ਹੀ ਰਾਖਾ ਨਾ। ਤੋ ਅੱਜ ਸਿੱਖਾਂ ਨੂੰ ਮੈਂ ਬਾਰ-ਬਾਰ ਇਹ ਕਹਿਣਾ, ਇੱਕ ਤਾਂ ਗੁਰੂ ਦੇ ਨਾਲ ਜੁੜੋ, ਬਾਣੀ ਨੂੰ ਪੜ੍ਹੋ, ਉਸ ਨੂੰ ਸਮਝੋ ਕਿਸ ਤਰੀਕੇ ਦੇ ਨਾਲ ਬਗੈਰ ਕਿਸੇ ਸਾਧਨ ਦੇ, ਬਗੈਰ ਕਿਸੇ ਹੁਕੂਮਤ ਦੇ ਸਿੱਖੀ ਪੈਦਾ ਕੀਤੀ, ਸਿੱਖੀ ਪ੍ਰਫੁੱਲਿਤ ਕੀਤੀ, ਸਿੱਖੀ ਦੁਨੀਆ ਦੀ ਜਿਹੜੇ ਲੋਕਾਂ ਦੇ ਉੱਤੇ ਜ਼ੁਲਮੋ ਸਿਤਮ ਹੋ ਰਿਹਾ, ਜਿਨ੍ਹਾਂ ਲੋਕਾਂ ਦੇ ਉੱਤੇ ਮਤਲਬ ਜ਼ਾਤੀਆਂ ਹੋ ਰਹੀਆਂ, ਉਹਨਾਂ ਦੇ ਹੱਕ ਵਿੱਚ ਖੜਨ ਦਾ ਸੰਦੇਸ਼ ਦਿੱਤਾ ਔਰ ਸਿੱਖਾਂ ਨੇ ਕਰਕੇ ਦਿਖਾਇਆ। ਅੱਜ ਵੀ ਸਿੱਖ ਜੇ ਜਿਉਂਦੇ ਆ, ਇਸ ਕਰਕੇ ਜਿਉਂਦੇ ਆ ਕਿ ਗੁਰੂ ਨੇ ਉਹਨਾਂ ਦਾ ਪਿੱਛਾ ਨਹੀਂ ਛੋੜਿਆ, ਪਰ ਸਿੱਖਾਂ ਨੇ ਜ਼ਰੂਰ ਗੁਰੂ ਕੰਨਿਓ ਮੂੰਹ ਮੋੜ ਲਿਆ। ਅੱਜ ਜੇ ਤੁਸੀਂ ਸਫ਼ਰ ਕਰ ਰਹੇ ਹੋ ਤਾਂ ਇਸ ਕਰਕੇ ਸਫ਼ਰ ਕਰ ਰਹੇ ਹੋ ਕਿਉਂਕਿ ਤੁਸੀਂ ਗੁਰੂ ਤੋਂ ਮੁੱਖ ਮੋੜ ਲਿਆ। ਤੁਸੀਂ ਕੇਜਰੀਵਾਲ ਦੇ ਲੜ ਲੱਗ ਗਏ, ਲਓ ਸਵਾਦ ਫਿਰ ਉਸ ਤੋਂ। ਸਮਝੇ ਕਿ ਨਹੀਂ? ਤੋ ਮੈਂ ਤਾਂ ਇਹੀ ਕਹਿਣਾ, ਜਿਨ੍ਹਾਂ ਵੀ ਬੰਦਿਆਂ ਨੇ ਕੇਜਰੀਵਾਲ ਨੂੰ ਵੋਟ ਪਾਈ ਆ, ਉਹ ਸ਼ੀਸ਼ੇ ਦੇ ਅੱਗੇ ਖੜੇ ਹੋ ਕੇ ਸਵਾਲ ਆਪਣੇ ਆਪ 'ਤੇ ਕਰਨ, ਆਪਣੇ ਆਪ 'ਤੇ ਹੀ ਸਵਾਲ ਕਰਨ।
ਇਸ ਬੰਦੇ ਨੇ ਦੇਖੋ, ਪ੍ਰਸ਼ਾਂਤ ਭੂਸ਼ਣ ਬਹੁਤ ਹੀ ਨੇਕ ਵਕੀਲ ਆ ਸੁਪਰੀਮ ਕੋਰਟ ਦਾ, ਉਸਨੇ ਇਸ ਨੂੰ 2.5 ਕਰੋੜ ਰੁਪਈਆ ਦਿੱਤਾ। ਅੱਜ ਤੱਕ ਇਸ ਦੇ ਮੂੰਹ ਚੋਂ ਇਹ ਨਹੀਂ ਨਿਕਲਿਆ ਕਿ ਮੈਂ ਪ੍ਰਸ਼ਾਂਤ ਭੂਸ਼ਣ ਦਾ ਸ਼ੁਕਰਗੁਜ਼ਾਰ ਹਾਂ। ਮੈਂ ਕਹਿੰਦਾ ਮੈਨੂੰ ਕੋਈ 5 ਪੈਸੇ ਦੇ ਦੇ, ਮੈਂ ਤਾਂ ਜ਼ਿੰਦਗੀ ਯਾਦ ਰੱਖੂੰਗਾ ਵੀ ਇਸ ਨੇ ਬੰਦੇ ਨੇ ਮੇਰੀ ਹੈਲਪ ਕੀਤੀ ਸੀ, ਮੈਨੂੰ ਪੈਸੇ ਦਿੱਤੇ ਸੀ। ਇਹ ਇਸੇ ਤਰੀਕੇ ਨਾਲ ਸਿੱਖਾਂ ਦਾ ਕਰੋੜਾਂ ਅਰਬਾਂ ਰੁਪਈਆ ਖਾ ਗਿਆ ਉਦੋਂ ਪਹਿਲਾਂ, ਔਰ ਅੱਜ ਤੱਕ ਇਸਨੇ ਕਦੇ ਅੱਜ ਤੱਕ ਕਿਸੇ ਸਿੱਖ ਨੂੰ ਐਕਨੋਲੇਜ ਨਹੀਂ ਕੀਤਾ। ਕਹਿਣ ਨੂੰ ਜੋ ਮਰਜ਼ੀ ਕਹੀ ਜਾਓ, ਸਮਝ ਗਏ ਨਹੀਂ ਗੱਲ। ਤੋ ਮੇਰਾ ਮਤਲਬ ਕਹਿਣ ਦਾ ਇਹ ਆ, ਤੁਹਾਡਾ ਉਸ ਬੰਦੇ ਨਾਲ ਵਾਹ ਪੈ ਚੁੱਕਿਆ ਜਿਹੜਾ ਬਹੁਤ ਖਤਰਨਾਕ ਇਨਸਾਨ ਆ, ਬਹੁਤ ਜ਼ਿਆਦਾ ਉਹ ਸਟਲ ਆ, ਬਹੁਤ ਜ਼ਿਆਦਾ ਕਲੇਵਰ ਆ। ਤੁਸੀਂ ਤਾਂ ਉਸ ਦੇ ਮੁਕਾਬਲੇ 'ਚ ਹੋ ਹੀ ਨਹੀਂ ਸਕਦੇ। ਦੇਖੋ, ਬਗੈਰ ਪੋਰਟਫੋਲੀਓ ਤੋਂ ਪੈਸੇ ਖਾ ਰਿਹਾ, ਬਗੈਰ ਕਿਸੇ ਮਤਲਬ ਜ਼ਾਹਰ ਹੋਣ ਤੋਂ ਟਿਕਟਾਂ ਵੇਚ ਰਿਹਾ। ਜਿਹੜੇ 5 ਤੇ 2 7 ਬੰਦੇ ਬਣਾਏ, ਇੱਕ ਸੀਚੇਵਾਲ ਨੂੰ ਕਿਉਂ ਬਣਾਇਆ? ਭਗਵੇਂ ਕੱਪੜੇ ਪਾਏ ਹੋਏ ਆ। ਗੁਰੂ ਨੇ ਤਾਂ ਭਗਵੇਂ ਕੱਪੜੇ ਲਹਾਏ ਆ, ਗੁਰੂ ਨੇ ਤਾਂ ਆਪਣੇ ਪੁੱਤ ਨੂੰ ਡਿਸਓਨ ਕੀਤਾ, ਸਮਝेंगे ਨਹੀਂ। ਤੋ ਮੇਰਾ ਮਤਲਬ ਕਹਿਣ ਦਾ ਇਹ ਆ, ਸਾਰੀ ਐਕਸ਼ਨ ਕੇਜਰੀਵਾਲ ਦੇ ਸਿੱਖਾਂ ਦੇ ਵਿਰੋਧ ਦੇ ਵਿੱਚ। ਮੈਂ ਇਹ ਗੱਲ ਕਹੀ ਸੀ ਜਦੋਂ ਇਲੈਕਸ਼ਨਾਂ ਤੋਂ ਪਹਿਲਾਂ, ਕਹੀ ਸੀ ਕਿ 24 ਘੰਟਿਆਂ ਦੇ ਵਿੱਚ ਇਹ ਆਦਮੀ ਸਿੱਖੀ ਦੀ ਜੜ ਪੱਟ ਦੂਗਾ। ਮੈਂ ਇਹ ਗੱਲ ਕਹੀ ਸੀ। ਆਹ ਦੇਖ ਲਓ ਤੁਹਾਡੇ ਸਾਹਮਣੇ, ਟਾਈਮ ਦਾ ਫਰਕ ਪੈ ਗਿਆ, ਪਰ ਕਸਰ ਕੋਈ ਨਹੀਂ, ਕਸਰ ਕੋਈ ਨਹੀਂ ਇਸ ਆਦਮੀ ਦੇ ਵੱਲੋਂ। ਉਹ ਹੁਣ ਵੀ ਲੋਕ ਡਰਦੇ, ਕੋਈ ਗੱਲ ਹੀ ਨਹੀਂ ਕਰਦੇ, ਹੋਰ ਤਰੀਕੇ ਨਾਲ ਗੋਲ ਮੋਲ ਜੀਆਂ ਗੱਲਾਂ। ਕਿਹੜੀ ਪੰਜਾਬੀਅਤ? ਕਿੱਥੇ ਗਈ ਸੀ ਪੰਜਾਬੀਅਤ ਜਦੋਂ ਜ਼ੁਲਮ ਹੋ ਰਿਹਾ ਸੀ 18ਵੀਂ ਸਦੀ ਦੇ ਵਿੱਚ? ਕਿੱਥੇ ਸੀ? ਕਿਹੜੀ ਪੰਜਾਬੀਅਤ ਦੀ ਗੱਲ ਕਰਦੇ? ਕੋਈ ਪੰਜਾਬੀਅਤ ਨਹੀਂ ਸੀ। ਅੱਜ ਤੁਸੀਂ ਪੰਜਾਬੀਅਤ ਖੜੀ ਕਰਤੀ, ਸਿੱਖੀ ਨੂੰ ਮਿਟਾਉਣ ਦੇ ਲਈ ਖੜੇ ਕੀਤੇ ਇਸ ਕਿਸਮ ਦੇ ਈਡੀਅਮ। ਉੱਥੇ ਕੌਣ ਲੜਿਆ ਸੀ? ਕਿਹਨਾਂ ਦੇ ਸਿਰਾਂ 'ਤੇ ਮੁੱਲ ਹੋਏ ਸੀ? ਕਿਹਨਾਂ ਦੇ ਕੇਸਾਂ ਦੇ ਉੱਤੇ ਮੁੱਲ ਸੀ? ਦੱਸੋ ਤਾਂ ਸਹੀ। ਉਹ ਪੰਜਾਬੀਅਤ ਦੇ ਸਿਰ ਦੇ ਉੱਤੇ ਮੁੱਲ ਸੀ, ਪੰਜਾਬੀਆਂ ਦੇ ਕੇਸਾਂ ਦੇ ਉੱਤੇ ਮੁੱਲ ਸੀ। ਕਿਹੜੇ ਪੰਜਾਬੀ ਦੇ ਸਿਰ ਦੇ ਉੱਤੇ ਕੇਸ ਸੀ ਉਸ ਵੇਲੇ? ਉਹ ਸਮਝੋ ਤਾਂ ਸਹੀ ਤੁਹਾਨੂੰ ਕਿਸ ਤਰੀਕੇ ਨਾਲ ਮੂਰਖ ਬਣਾਇਆ ਜਾ ਰਿਹਾ। ਲਾਲਾ ਲਾਜਪਤ ਰਾਏ ਸਭ ਤੋਂ ਵੱਡਾ ਕਮਿਊਨਲ ਆਦਮੀ ਸੀ, ਜਿਸਨੇ ਕਿਹਾ ਸੀ ਇੰਡੀਆ ਤੇ ਪਾਕਿਸਤਾਨ ਦੀ ਪਾਰਟੀਸ਼ਨ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ, ਜਿਨਾਹ ਤੋਂ ਬਹੁਤ ਦੇਰ ਪਹਿਲਾਂ ਉਹਨੇ ਇਹ ਗੱਲ ਕਹੀ। ਜਿਨਾਹ ਤਾਂ ਸੀਨ ਤੇ ਆਏ ਨਹੀਂ ਸੀ, ਉਹਨੂੰ ਤੁਸੀਂ ਸ਼ੇਰੇ ਪੰਜਾਬ ਬਣਾ ਲਿਆ, ਕਿਉਂਕਿ ਤੁਹਾਡੇ ਲਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆ, ਉਹਦਾ ਸ਼ਰੀਕ ਉਹਨਾਂ ਨੇ ਖੜਾ ਕਰ ਦਿੱਤਾ। ਹਰ ਚੀਜ਼, ਹਰ ਤੁਹਾਡਾ ਸਿੰਬਲ ਹੈ, ਉਸ ਨੂੰ ਢਾਇਆ ਜਾ ਰਿਹਾ, ਮਰੋੜਿਆ ਜਾਇਆ, ਤਬਾਹੀ ਕੀਤੀ ਜਾ ਰਹੀ ਹੈ। ਡਾਕਟਰ ਸਾਹਿਬ, ਮੌਜੂਦਾ ਸਮੇਂ ਦੇ ਵਿੱਚ ਇੱਕ ਹੋਰ ਪੰਜਾਬ ਦੇ ਰਾਜਸੀ ਧਿਰ ਦੇ ਨਾਲ ਜੁੜਿਆ ਹੋਇਆ ਵੱਡਾ ਸਵਾਲ ਹੈ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਗੱਲ ਕਰਦੇ ਹਾਂ। ਸ਼ਾਮਲਾਤ ਦੀ ਜਿੰਨੀ ਵੀ ਜ਼ਮੀਨ ਸੀ, ਚਾਹੇ ਉਹ ਪੰਜਾਬ ਦੇ ਜ਼ਿਮੀਂਦਾਰਾਂ ਕੋਲ ਸੀ, ਜਿਨ੍ਹਾਂ ਕੋਲ ਕਿਸੇ ਕੋਲ 4 ਵਿਸਵੇ ਸੀ, ਕਿਸੇ ਕੋਲ 1 ਕਿੱਲਾ 2 ਕਿੱਲੇ ਸੀ, ਉਹਨਾਂ ਕੋਲੋਂ ਪੰਚਾਇਤੀ ਜ਼ਮੀਨ ਦਾ ਨਾਮ ਦੇ ਕੇ ਜਿਹੜਾ ਸੀ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਨਿਹੱਥੇ ਕਰ ਦਿੱਤਾ। ਉਹ ਪਰਿਵਾਰ ਦਾ ਗੁਜ਼ਾਰਾ ਵੀ ਨਾ ਚਲਾ ਸਕੇ। ਦੂਜੇ ਪਾਸੇ LPU ਦੇ ਜਿਹੜੇ ਰਾਜ ਸਭਾ ਮੈਂਬਰ ਨੇ, ਚੁਣੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ, ਉਹਨਾਂ ਦੇ ਕੋਲੇ ਬਹੁਤ ਵੱਡੇ ਕਹਿ ਸਕਦੇ ਏਕੜਾਂ ਦੇ ਹਿਸਾਬ ਦੇ ਨਾਲ ਜਿਹੜੀ ਸ਼ਾਮਲਾਤ ਦੀ ਜ਼ਮੀਨ ਹੈ। ਕਿ ਹੁਣ ਸਰਕਾਰ ਵੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਉੱਪਰ ਜਿਹੜਾ ਰੁਖ ਅਖਤਿਆਰ ਕੀਤਾ ਗਿਆ, ਹੁਣ ਜਿਹੜਾ ਰਾਜ ਸਭਾ ਮੈਂਬਰ ਆ ਉਹਦੇ ਉੱਪਰ ਵੀ ਇਸ ਤਰ੍ਹਾਂ ਦਾ ਰਵੱਈਆ ਰਹੇਗਾ? ਦੇਖੋ, ਉਹਨੂੰ ਤਾਂ ਹੱਥ ਵੀ ਨਹੀਂ ਲਾ ਸਕਦੇ। ਉਹਨੇ ਤਾਂ ਸੌਦਾ ਕੀਤਾ ਹੋਇਆ, ਪੈਸੇ ਦੇ ਕੇ ਆਪਣੀ ਸੀਟ ਲਈ ਹੈ। ਕੋਈ ਇਸ ਕਰਕੇ ਨਹੀਂ ਉਹਨੂੰ ਸੀਟ ਮਿਲੀ ਰਾਜ ਸਭਾ ਦੀ ਕਿ ਉਹਦੇ 'ਚ ਕੋਈ ਕਾਬਲੀਅਤ ਹੈ ਪੰਜਾਬ ਦੀ, ਉਹ ਗੱਲ ਕਰ ਸਕਦਾ। 1 ਮਿੰਟ ਵੀ ਨਹੀਂ ਬੋਲ ਸਕਦਾ ਉਹ ਰਾਜ ਸਭਾ ਦੇ ਫਲੋਰ ਦੇ ਉੱਤੇ। ਮੇਰੀ ਗੱਲ ਸਮਝੇ ਨਾ। ਉਸ ਨੇ, ਅਗਲੇ ਨੇ ਪੈਸੇ ਨਾਲ ਚੀਜ਼ ਖਰੀਦੀ ਹੈ, ਜ਼ਰ ਖਰੀਦ ਹੈ ਉਹ, ਸਮਝੇ ਕਿ ਨਹੀਂ। ਜਦੋਂ ਜਿਹੜਾ ਜ਼ਰ ਖਰੀਦਦਾ, ਉਸ ਦੇ ਸਾਹਮਣੇ ਕੇਜਰੀਵਾਲ ਉਹਨੂੰ ਕੀ ਕਹਿ ਸਕਦਾ? ਗੱਲ ਕਹਿੰਦਾ ਮੈਂ ਤੈਨੂੰ ਇੰਨੇ 100 ਕਰੋੜ ਰੁਪਈਆ ਦਿੱਤਾ, ਤੂੰ ਮੇਰੇ ਨਾਲ ਕੀ ਗੱਲ ਕਰਦਾ? ਮੈਂ ਕੋਈ ਤੇਰੀ ਰਹਿਮੋ ਕਰਮ ਤੇ ਥੋੜ੍ਹਾ ਲਈ ਹੈ, ਮੈਂ ਮੁੱਲ ਵਿਕਦੀ ਚੀਜ਼ ਲਈ ਹੈ। ਮੈਂ ਕੋਈ ਚੀਜ਼ ਖਰੀਦਦਾ, ਆ ਮਕਾਨ ਮੈਂ ਖਰੀਦਿਆ, ਮੈਨੂੰ ਕੌਣ ਕਹਿ ਸਕਦਾ ਮੈਂ ਖਰੀਦਿਆ? ਸਮਝੇ ਕਿ ਨਹੀਂ। ਅਗਲਿਆਂ ਨੇ ਸੀਟਾਂ ਖਰੀਦੀਆਂ, ਔਰ ਜਿਹੜਾ ਉੱਥੇ ਸਾਨੀ ਆ ਉਸਨੇ 100 ਕਰੋੜ ਤੋਂ ਉੱਤੇ ਦਿੱਤਾ ਇਹਨੂੰ। ਸਾਰੀ ਦੁਨੀਆ ਜਾਣਦੀ ਉਹ ਕੌਣ ਆ, ਸਾਨੀ ਕੌਣ ਆ, ਚਾਹੇ ਉਹ ਸਿੱਖ ਆ। ਉਹ ਬਹੁਤ ਵੱਡਾ ਆ ਜਿਹੜੇ ਬਣਦੇ ਆ ਨਾ, ਜਿਹੜੇ ਫਰਟੀਲਾਈਜ਼ਰ ਵਗੈਰਾ, ਉਹਦਾ ਬਹੁਤ ਬੜਾ ਵਪਾਰੀ ਹੈ। ਅਗਲੇ ਨੇ ਠੋਕ ਕੇ ਪੈਸੇ ਦਿੱਤੇ ਹੈ। ਸਾਰੀ ਦੁਨੀਆ ਜਾਣਦੀ ਹੈ, ਦਿੱਲੀ ਦੇ ਇਕੱਲੇ ਬੱਚਾ ਜਾਣਦਾ। ਤੋ ਕੇਜਰੀਵਾਲ ਜਿਹੜਾ ਹੈਗਾ ਉਹ ਬਹੁਤ ਚੁਸਤ ਚਲਾਕ ਇਨਸਾਨ ਆ। ਤੁਸੀਂ ਦੇਖੋ ਕਿੰਨਾ ਸਟਲ ਆਦਮੀ ਆ।
ਕੋਈ ਪੋਰਟਫੋਲੀਓ ਨਹੀਂ ਉਹਦੇ ਕੋਲ। ਹੋ ਸਕਦਾ ਕੋਈ ਚੀਫ ਮਿਨਿਸਟਰ ਅੱਜ ਪਹਿਲੀ ਵਾਰ ਦੁਨੀਆ ਦੇ ਇਤਿਹਾਸ ਦੇ ਵਿੱਚ, ਮੈਂ ਇੰਡੀਆ ਦੇ ਇਤਿਹਾਸ ਦੀ ਗੱਲ ਨਹੀਂ ਕਰ ਰਿਹਾ, ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਚੀਫ ਮਿਨਿਸਟਰ ਜਿਹਦੇ ਕੋਲ ਕੋਈ ਪੋਰਟਫੋਲੀਓ ਨਹੀਂ। ਤੁਸੀਂ ਉਸ ਦੇ ਫੰਗ ਫੜੇ ਨਹੀਂ ਸਕਦੇ। ਮੋਦੀ ਫੇਲ ਆ ਉਹਦੇ ਸਾਹਮਣੇ, ਮੋਦੀ ਉਹਦੇ ਸਾਹਮਣੇ ਕੁਛ ਵੀ ਨਹੀਂ। ਉਹ ਇਤਨਾ ਸ਼ਾਤਰ ਇਨਸਾਨ ਆ, ਇਤਨਾ ਕਮਿਊਨਲ ਰੈਬਡ ਹਿੰਦੂ ਆ ਜਿੰਨਾ ਕੋਈ ਨਹੀਂ। ਦੇਖੋ ਸਾਰੀ ਮਿਨਿਸਟਰੀ ਨੂੰ ਕਹਿ ਰਿਹਾ ਵੀ ਹਨੂੰਮਾਨ ਚਾਲੀਸਾ ਪੜ੍ਹੋ ਔਰ ਹਨੂੰਮਾਨ ਮੰਦਿਰ ਜਾਓ, ਫਿਰ ਤੁਸੀਂ ਕੰਮ ਤੇ ਆਓ। ਸਮਝੇ ਕਿ ਨਹੀਂ ਸਮਝੇ? ਓਪਨਲੀ ਕਹਿੰਦਾ, ਉਹ ਓਪਨਲੀ ਕਹਿੰਦਾ। ਤੋ ਇਸ ਕਰਕੇ ਅੱਜ ਜਿਹੜਾ ਪੰਜਾਬ ਦਾ ਸਿੱਖ ਹੈ, ਉਸ ਨੇ ਇੱਕ ਐਸਾ ਬੰਦਾ ਆਪਣੇ ਵਿਰੋਧ ਦੇ ਵਿੱਚ ਖੜਾ ਕਰ ਲਿਆ, ਆਪ ਪੈਸੇ ਦੇ ਕੇ, ਸਾਧਨ ਦੇ ਕੇ, ਰਿਸੋਰਸਿਸ ਦੇ ਕੇ, ਜਿਹੜਾ ਉਸ ਨੂੰ ਤਬਾਹ ਕਰ ਦੇਗਾ। ਮੈਂ ਇਹ ਗੱਲ ਤੁਹਾਨੂੰ ਪਹਿਲੀ ਵਾਰ ਨਹੀਂ ਕਹਿ ਰਿਹਾ। ਮੈਂ ਜਦੋਂ ਇਲੈਕਸ਼ਨਾਂ ਤੋਂ ਪਹਿਲਾਂ ਬਾਰ-ਬਾਰ ਕਿਉਂਕਿ ਮੈਨੂੰ ਅਹਿਸਾਸ ਸੀ ਇਸ ਗੱਲ, ਕਿਉਂਕਿ ਮੈਂ ਕਲਟ ਜਿਹੜੇ ਉਹ ਪੜ੍ਹੇ ਹੋਏ ਆ। ਸਮਝੇ ਨਹੀਂ? ਅਮਰੀਕਾ ਦੇ ਵਿੱਚ ਤੁਹਾਨੂੰ ਪਹਿਲਾਂ ਮੇਰੇ ਖਿਆਲ ਦੱਸੀ ਸੀ ਗੱਲ, ਇੱਕ ਕਲਟ ਸੀ ਗੇਟਵੇ ਟੂ ਹੈਵਨ। ਉਹ ਵੀ ਇਸ ਤਰ੍ਹਾਂ ਸੀ, ਲੋਕਾਂ ਨੂੰ ਉਸਨੇ ਇਸ ਤਰੀਕੇ ਨਾਲ ਮੈਸਮਰਾਈਜ਼ ਕਰ ਲਿਆ ਸੀ। ਇਹ ਇੱਕ ਬਹੁਤ ਬੜੀ ਟੈਕਨੀਕ ਹੈ, ਇਹ ਇੰਡੀਆ 'ਚ ਨਹੀਂ ਦੁਨੀਆ 'ਚ ਚੱਲਦੀ ਆ ਟੈਕਨੀਕ ਆ, ਕਿ ਉਹ ਲੋਕਾਂ ਨੂੰ ਇਸ ਤਰੀਕੇ ਨਾਲ ਮੈਂਟਲੀ ਸਾਈਕੋਲੋਜੀਕਲੀ ਕੈਪਚਰ ਕਰ ਲੈਂਦੇ ਆ ਕਿ ਉਹਨਾਂ ਦੀ ਆਪਣੀ ਕੋਈ ਥਿੰਕਿੰਗ ਹੀ ਨਹੀਂ ਰਹਿੰਦੀ। ਜਿਸ ਤਰ੍ਹਾਂ ਹੁਣ ਭਗਵੰਤ ਮਾਨ ਆ, ਇਹ ਕੈਪਟਿਵ ਕੀਤਾ ਹੋਇਆ ਸਾਈਕੋਲੋਜੀਕਲੀ ਉਸ ਨੂੰ ਕੇਜਰੀਵਾਲ ਨੇ। ਤੁਸੀਂ ਦੇਖੋਗੇ ਕਦੇ ਜਦੋਂ ਉਹਨੂੰ ਮਿਲੂਗਾ, ਅੱਖ ਨਾਲ ਅੱਖ ਮਿਲਾ ਕੇ ਨਹੀਂ ਗੱਲ ਕਰੂਗਾ। ਭਗਵੰਤ ਮਾਨ ਕੇਜਰੀਵਾਲ ਦੇ ਸਾਹਮਣੇ ਨੀਵੀਂ ਪਾ ਕੇ ਗੱਲ ਕਰੂਗਾ, ਕਿਉਂਕਿ ਸਾਈਕੋਲੋਜੀਕਲੀ ਉਸ ਨੂੰ ਇਸ ਤਰੀਕੇ ਨਾਲ ਉਸਨੇ ਕੈਪਚਰ ਕੀਤਾ ਹੋਇਆ, ਕਦੇ ਵੀ ਉਹ ਉਂਗਲੀ ਨਹੀਂ ਉਠਾਊਗਾ, ਕਦੇ ਵੀ ਨਹੀਂ। ਮੈਂ ਕਲਟ ਹਿਸਟਰੀ ਪੜ੍ਹੀ ਵੀ ਹੈ। ਕਲਟ, ਹੁਣ ਮੈਨੂੰ ਕੋਈ ਸਿੱਖ ਕਹਿੰਦੇ ਕਲਟ ਕੀ ਹੁੰਦਾ, ਉਹਦਾ ਹੁਣ ਮੈਂ ਪੰਜਾਬੀ 'ਚ ਕੀ ਦੱਸਾਂ? ਪੰਜਾਬੀ 'ਚ ਉਹਦਾ ਕੋਈ ਲਫ਼ਜ਼ ਹੀ ਨਹੀਂ। ਉਹਦਾ ਐਗਜ਼ਾਮਪਲ ਦੇ ਕੇ ਦੱਸਿਆ, ਬਾਪੂ ਆਸਾਰਾਮ, ਰਾਮ ਰਹੀਮ ਕਲਟ ਆ ਨਾ। ਤੁਸੀਂ ਦੇਖੋ, ਬਾਵਜੂਦ ਇਸ ਗੱਲ ਦੇ ਰੇਪ ਵੀ ਕੀਤੇ ਆ, ਮਰਡਰ ਵੀ ਕੀਤੇ ਆ, ਠੱਗੀਆਂ ਮਾਰੀਆਂ, ਜ਼ਮੀਨਾਂ ਦੱਬੀਆਂ, ਕਿਹੜੇ ਗੁਨਾਹ ਨਹੀਂ ਕੀਤੇ ਰਾਮ ਰਹੀਮ ਨੇ। ਪਰ ਫਿਰ ਵੀ ਜਦੋਂ ਆਉਂਦਾ, ਕਿਸ ਤਰੀਕੇ ਦੇ ਨਾਲ ਔਰਤਾਂ ਉਹਦੇ ਕੋਲ ਜਾ ਕੇ ਪਹੁੰਚਦੀਆਂ। ਉਹ ਤਾਂ ਨਹੀਂ ਜਾਂਦਾ ਕਿਸੇ ਔਰਤ ਦੇ ਕੋਲ। ਬਾਪੂ ਆਸਾਰਾਮ ਦੇਖ ਲਓ, ਸਮਝੇ ਕਿ ਨਹੀਂ? ਅੱਜ ਵੀ ਜੇਲ੍ਹ 'ਚ ਆ, ਸਾਰੇ ਗੁਨਾਹ ਕੀਤੇ ਆ ਉਸਨੇ। ਜਦੋਂ ਬਾਹਰ ਆਊ, ਉਹ ਬਾਪੂ ਆ ਤੁਹਾਡਾ, ਸਮਝੇ ਕਿ ਨਹੀਂ? ਤੋ ਜਦੋਂ ਤੁਸੀਂ ਕਿਸੇ ਨੂੰ ਬਾਪੂ ਕਹਿ ਲਿਆ, ਸਮਝੇ ਕਿ ਨਹੀਂ? ਸਿੱਖ ਵੀ ਉਹਦੇ ਬੜੇ ਫਾਲੋਅਰ ਆ, ਤੁਹਾਨੂੰ ਮੈਂ ਹੋਰ ਵੀ ਦੱਸਾਂ, ਸਮਝੇ ਕਿ ਨਹੀਂ? ਸਿੱਖਾਂ ਦੀ ਆਦਤ ਆ ਕਿ ਲੁੱਟਣਾ, ਆਪਣੇ ਆਪ ਨੂੰ ਲੁਟਾਉਣਾ ਜਾਣਦੇ, ਐਵੇਂ ਕੋਈ ਆ ਜਾਏ ਨਾ ਉਹਦੇ ਮਗਰ ਲੱਗ ਜਾਂਦੇ। ਸਭ ਤੋਂ ਹਿਊਜ ਨੰਬਰ ਬੇਵਕੂਫ ਸਿੱਖਾਂ ਦਾ ਹੁੰਦਾ, ਜਿਹੜੇ ਇਹਦੇ ਮਗਰ ਸਿੱਖ ਹੀ ਲੱਗੇ ਹੋਏ ਨਾ ਰਾਮ ਰਹੀਮ ਦੇ। ਡਾਕਟਰ ਸਾਹਿਬ, ਇੱਕ ਵੱਡਾ ਸਵਾਲ ਹੈ, ਉਹ ਪੰਜਾਬ ਦੇ ਨਾਲ ਜੁੜਿਆ ਹੋਇਆ, ਸਿੱਖਾਂ ਦੇ ਨਾਲ ਜੁੜਿਆ ਹੋਇਆ। ਬਾਈਬਲ ਕਲਾ ਨੂੰ ਲੈ ਕੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਕੋਟਕਪੂਰਾ ਦੀ ਗੋਲੀकांड ਨੂੰ ਲੈ ਕੇ, ਕਿਤੇ ਨਾ ਕਿਤੇ ਜਿਹੜੇ ਸਿੱਖ ਹੈ ਉਹ ਇਨਸਾਫ ਮੰਗਦੇ ਨਜ਼ਰ ਆਉਂਦੇ ਆ। ਕੀ ਲੱਗਦਾ ਕਿ ਪੰਜਾਬ ਵਿਚਲੀ ਜਿਹੜੀ ਹੁਣ ਸੱਤਾ ਵਿੱਚ ਧਿਰ ਹੈ, ਉਹ ਕਦੇ 3 ਮਹੀਨੇ ਦਾ ਸਮਾਂ ਲੈਂਦੀ ਹੈ, ਕਦੇ 6 ਦਾ ਲੈਂਦੀ ਹੈ, ਕਦੇ 15 ਦਿਨ ਦਾ ਲੈਂਦੀ ਹੈ, ਇਨਸਾਫ ਦੇ ਸਕਦੀ ਹੈ? ਜਿਹੜਾ ਸਮੁੱਚੇ ਜਿਹੜੀ ਸਿੱਖ ਕੌਮ ਇਨਸਾਫ ਮੰਗਦੀ, ਸਿੱਖਾਂ ਨੂੰ ਇਨਸਾਫ ਕੌਣ ਦੇਗਾ? ਕੋਈ ਵੀ ਨਹੀਂ ਦੇਗਾ, ਕੋਈ ਵੀ ਨਹੀਂ ਦਿੰਦਾ। ਰੈੱਡ ਇੰਡੀਅਨਸ ਨੂੰ ਗੋਰਿਆਂ ਨੇ ਇਨਸਾਫ ਦਿੱਤਾ, ਕਾਲੇ ਰਹਿੰਦੇ ਉੱਥੇ ਅਮਰੀਕਾ ਦੇ ਵਿੱਚ, ਇਨਸਾਫ ਮਿਲਿਆ ਕਦੇ ਉਹਨਾਂ ਨੂੰ? ਇਸੇ ਤਰੀਕੇ ਐਬੋਰੀਜਨਸ ਆ ਆਸਟ੍ਰੇਲੀਆ ਦੇ ਵਿੱਚ, ਜਿਹੜੇ ਅਸਲੀ ਮਾਲਕ ਆ ਧਰਤੀ ਦੇ, ਉਹਨਾਂ ਨੂੰ ਇਨਸਾਫ ਮਿਲਿਆ? ਸਮਝੇ? ਅੱਜ ਕੌਣ ਆ ਧਰਤੀ ਦਾ ਮਾਲਕ? ਅੱਜ ਆਸਟ੍ਰੇਲੀਆ ਦਾ ਮਾਲਕ ਕੌਣ ਆ? ਉਹ ਇਨਵੇਡਰ ਆ, ਉਹ ਗੋਰੇ ਆ। ਜਿਸ ਤਰੀਕੇ ਨਾਲ ਕੇਜਰੀਵਾਲ ਅੱਜ ਪੰਜਾਬ ਦਾ ਮਾਲਕ ਹੈ, ਉਹਨੇ ਤੁਹਾਨੂੰ ਲਾਵਾਰਿਸ ਕਰ ਦਿੱਤਾ, ਮਤਲਬ ਉਹਨਾਂ ਨੇ ਤੁਹਾਨੂੰ ਕੱਢ ਦਿੱਤਾ, ਤੁਹਾਡੀ ਮਲਕੀਅਤ ਖਤਮ ਕਰ ਦਿੱਤੀ ਹੈ। ਤੋ ਇਸ ਕਰਕੇ ਜਿਹੜੀਆਂ ਨਾਦਾਨ ਕੌਮਾਂ ਨਾ, ਉਹ ਇਸੇ ਤਰ੍ਹਾਂ ਲੁੱਟਦੀਆਂ। ਅੱਜ ਮੈਂ ਦੇਖਿਆ ਕੈਨੇਡਾ ਦੇ ਵਿੱਚ ਜਿਹੜੇ ਰੈੱਡ ਇੰਡੀਅਨਸ, ਜਿਹੜੇ ਮਾਲਿਕ ਸੀ ਉਸ ਧਰਤੀ ਦੇ, ਸੜਕਾਂ 'ਤੇ ਸ਼ਰਾਬਾਂ ਪੀਂਦੇ ਰੁਲਦੇ ਦੇਖੇ, ਮੈਂ ਆਪ ਦੇਖੇ। ਔਰ ਬੜਾ ਦੁੱਖ ਹੁੰਦਾ, ਬੜਾ ਤਕਲੀਫ ਹੁੰਦੀ ਆ। ਜਿਹੜਾ ਲੋਕ ਉਹਨਾਂ ਦੇ ਇਤਿਹਾਸ ਨੂੰ ਜਾਣਦਾ, ਉਹ ਉਹਨਾਂ ਦਾ ਸਾਰਾ ਕਲਚਰ, ਉਹਨਾਂ ਦਾ ਸਾਰਾ ਰਿਲੀਜਨ, ਉਹਨਾਂ ਦੀ ਸਾਰੀ ਲੈਂਗੁਏਜ, ਸਾਰੀਆਂ ਖਤਮ ਕਰਤੀਆਂ ਅਗਲਿਆਂ ਨੇ। ਸਮਝੇ ਕਿ ਨਹੀਂ? ਹੰਟਿੰਗਟਨ ਦੀ ਕਿਤਾਬ ਆ ਕਲੈਸ਼ ਆਫ ਸਿਵਲਾਈਜੇਸ਼ਨਸ।
ਹੰਟਿੰਗਟਨ ਬਹੁਤ ਮਸ਼ਹੂਰ ਹਾਰਵਰਡ ਯੂਨੀਵਰਸਿਟੀ 'ਚ ਪੋਲੀਟੀਕਲ ਸਾਇੰਟਿਸਟ ਸੀਗਾ, ਮਰ ਗਿਆ ਹੁਣ ਤਾਂ ਵਿਚਾਰਾ। ਉਹਦੀ ਬਹੁਤ ਮਸ਼ਹੂਰ ਕਿਤਾਬ ਆ ਕਲੈਸ਼ ਆਫ ਸਿਵਲਾਈਜੇਸ਼ਨਸ। ਵੱਡੀਆਂ ਤਾਕਤਵਰ ਸਿਵਲਾਈਜੇਸ਼ਨ ਦਾ ਛੋਟੀਆਂ ਸਿਵਲਾਈਜੇਸ਼ਨ ਨੂੰ ਖਤਮ ਕਰ ਦਿੰਦੀ ਹੈ। ਵੱਡੀਆਂ ਤਾਕਤਵਰ ਜ਼ਬਾਨਾਂ ਛੋਟੀਆਂ ਜ਼ਬਾਨਾਂ ਨੂੰ ਖਾ ਜਾਂਦੀਆਂ। ਬੜੇ ਕਲਚਰ ਛੋਟੇ ਕਲਚਰਸ ਨੂੰ ਖਾ ਜਾਂਦੇ ਆ। ਅੱਜ ਖਤਰਾ ਹੈ ਕਿ ਸਿੱਖੀ ਨੂੰ ਕੇਜਰੀਵਾਲ ਹੋ ਸਕਦਾ ਇਤਿਹਾਸ ਦੇ ਵਿੱਚੋਂ ਜੋ ਖਤਮ ਕਰ ਦੇਗਾ। ਔਰ ਉਹ ਲਿਆਂਦਾ ਵਾ ਤੁਹਾਡਾ ਅੱਜ ਵੀ ਡਾਂਸ ਕਰਦੇ ਆ ਮੁੰਡੇ ਕੁੜੀਆਂ ਉਹਦੇ ਅੱਗੇ, ਝੁਕਦੇ ਆ, ਪੈਰੀਂ ਉਹਦੇ ਹੱਥ ਪੈਰਾਂ ਦੇ ਵਿੱਚ ਰੁਲਦੇ ਆ, ਸਮਝੇ ਕਿ ਨਹੀਂ। ਤੋ ਉਹ ਹੁਣ ਤੁਹਾਡਾ ਕੌਣ ਆ? ਤੁਸੀਂ ਟੋਟਲੀ ਲੀਡਰਲੈਸ ਹੋ, ਲਾਵਾਰਿਸ ਹੋ ਤੁਸੀਂ, ਕਿਉਂਕਿ ਤੁਸੀਂ ਗੁਰੂ ਗ੍ਰੰਥ ਤੋਂ ਬੇਮੁਖ ਹੋ ਗਏ, ਤੁਸੀਂ ਹੋਰ ਲੀਡਰ ਮੰਨ ਲਿਆ। ਅੱਜ ਜ਼ਰੂਰਤ ਹੈ, ਜੇ ਤੁਹਾਨੂੰ ਕੋਈ ਬਚਾ ਸਕਦਾ ਹੈ, ਉਹ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਗ੍ਰੰਥ ਸਾਹਿਬ ਆ ਜੋ ਤੁਹਾਨੂੰ ਬਚਾ ਸਕਦਾ। ਤੁਸੀਂ ਲੜ ਲੱਗ ਗਏ ਕੇਜਰੀਵਾਲ ਦੇ। ਭਗਵੰਤ ਮਾਨ ਦੀ ਤਾਂ ਉਹਦੀ ਤਾਂ ਕੋਈ ਔਕਾਤ ਹੀ ਨਹੀਂ, ਉਹ ਤਾਂ ਧੂਪੀਆ ਵੀ ਨਹੀਂ ਹੈਗਾ। ਉਹਦੀ ਕੀ ਔਕਾਤ ਆ ਵਿਚਾਰੇ ਦੀ? ਉਹ ਵਿਆਹ ਕਰਾਉਣਾ ਸੀ, ਕਰਾ ਲਿਆ ਚੀਫ ਮਿਨਿਸਟਰੀ ਦੇ ਨਾਲ, ਹੋਰ ਉਸ ਤੋਂ ਬਾਅਦ ਉਹਦੇ ਕੋਲ ਕੁਝ ਨਹੀਂ ਹੈਗਾ। ਉਹਦੇ ਪੱਲੇ ਕੱਖ ਨਹੀਂ ਹੈਗਾ, ਸਮਝੇ ਕਿ ਨਹੀਂ? ਕੱਖ ਨਹੀਂ ਉਹਦੇ ਪੱਲੇ ਕੋਈ। ਔਰ ਦੇਖੋ ਬਾਹਰੋਂ ਲਿਆ ਕੇ ਅਗਲਿਆਂ ਨੇ ਕਿੰਨੀਆਂ ਅਪਾਇੰਟਮੈਂਟ, ਲੱਖ ਰੁਪਇਆ ਮਹੀਨੇ ਦਾ। ਪੰਜਾਬ ਦੇ ਜਿਹੜੇ ਲੋਕ ਆ ਰੁਲਦੇ ਫਿਰਦੇ ਆ ਟੀਚਰ ਉੱਥੇ ਪ੍ਰੋਟੈਸਟ ਕਰਦੇ ਆ, ਪੱਗਾਂ ਲਾਹੀਆਂ ਜਾਂਦੀਆਂ, ਚੁੰਨੀਆਂ ਸੜਕਾਂ 'ਤੇ ਰੁਲਦੀਆਂ। ਕਿੰਨੀ ਸ਼ਰਮ ਹਿਆ ਦੀ ਗੱਲ। ਜਿਹੜਾ ਕਹਿੰਦਾ ਸੀ 24 ਘੰਟੇ 'ਚ ਮੈਂ ਇਨਸਾਫ ਦੇ ਦੂੰਗਾ ਬੇਅਦਬੀ ਦਾ, ਕਿਸ ਤਰੀਕੇ ਦੇ ਨਾਲ ਉਹ ਅੱਜ ਬੇਮੁਖ ਹੋਇਆ। ਅੱਜ ਬੋਲਦਾ ਵੀ ਨਹੀਂ ਉਹ। ਅੱਜ ਭਗਵੰਤ ਮਾਨ ਸਵਾਏ ਇਸ ਤੋਂ ਕਿ ਤੁਸੀਂ ਟਾਈਮ ਮੈਨੂੰ ਦੇ ਦਿਓ। ਉਹ ਤੂੰ ਟਾਈਮ ਕੌਣ ਮੰਗਣ ਵਾਲਾ? ਤੈਨੂੰ ਕਾਹਦਾ ਟਾਈਮ ਦੇ ਦਈਏ? ਸਮਝੇ ਕਿ ਨਹੀਂ? ਤੁਸੀਂ ਗੁਰੂ ਤੋਂ ਬੇਮੁਖ ਹੋਏ ਵੇ ਸਿੱਖੋ ਔਰ ਰੁਲ ਜਾਓਗੇ। ਮੈਂ ਤੁਹਾਡੇ ਰਾਹੀਂ ਭਗਵੰਤ ਮਾਨ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ, ਵਕਤ ਜਿਹੜਾ ਬਹੁਤ ਬਲਵਾਨ ਹੁੰਦਾ ਹੈਗਾ। ਵਾਚ ਕਰ ਲਾ। ਗੁਰੂ ਕੰਨਿਓ ਜਿਸ ਨੇ ਮੁੱਖ ਆਪਣਾ ਮੋੜਿਆ, ਉਹ ਰੁਲਦੇ ਸਦੀਆਂ ਤੱਕ, ਜਨਰੇਸ਼ਨਸ ਤੱਕ ਉਹ ਖਤਮ ਹੋ ਗਏ, ਉਹਨਾਂ ਦੀਆਂ ਜਨਰੇਸ਼ਨਸ ਖਤਮ। ਆਹ ਦੇਖ ਲਿਓ, ਆਹ ਜਿਹੜਾ ਅਮਰਿੰਦਰ ਸਿੰਘ ਦਾ ਇਹਦਾ ਕੀ ਹਾਲ ਹੋ। ਸਹੁੰ ਖਾਧੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਗੁਟਕਾ ਹੱਥ ਵਿੱਚ ਲੈ ਕੇ, ਔਰ ਤਲਵੰਡੀ ਸਾਹਿਬ ਜਿਹੜਾ ਸਾਡਾ ਤਖਤ ਆ ਉੱਧਰ ਮੂੰਹ ਕਰਕੇ। ਸ਼ਰਮ ਆਉਣੀ ਚਾਹੀਦੀ। ਪੱਗ ਕਾਹਦੇ ਲਈ ਬੰਨ੍ਹਦਾ? ਇਹਨੂੰ ਪੱਗ ਲਾ ਦੇਣੀ ਚਾਹੀਦੀ, ਇਹਨੂੰ ਮੋਨਾ ਹੋ ਜਾਣਾ ਚਾਹੀਦਾ, ਸਮਝਿਆ ਕਿ ਨਹੀਂ? ਤੋ ਇਸੇ ਤਰੀਕੇ ਦੇ ਨਾਲ ਆਹ ਦੇਖੋ ਕਹਿੰਦੀ ਹੁੰਦੀ ਸੀ ਹਰਸਿਮਰਤ ਕੌਰ ਵੀ ਉਹਦਾ ਤਬਾਹ ਹੋ ਜਾਵੇ। ਤਬਾਹ ਹੋ ਗਏ ਤੁਸੀਂ ਜਿਉਂਦੀਆਂ ਜਾਗਦੀਆਂ ਲਾਸ਼ਾਂ ਹੋ। ਤੁਹਾਡੇ ਵਿੱਚ ਕੋਈ ਸਪਿਰਿਟ ਨਹੀਂ ਆਦਮੀਆਂ ਵਾਲੀ, ਇਨਸਾਨੀਅਤ ਵਾਲੀ। ਤੁਹਾਡੇ ਕੋਲ ਜ਼ਮੀਨਾਂ ਜਾਇਦਾਦਾਂ ਹੋਣਗੀਆਂ, ਉਹ ਵੀ ਮੁੱਕ ਜਾਣਗੀਆਂ, ਸਮਝੇ ਕਿ ਨਹੀਂ? ਜਿਹੜੀਆਂ ਜਾਇਦਾਦਾਂ ਦੇ ਪੰਡਿਤ ਜਵਾਹਰ ਲਾਲ ਨਹਿਰੂ, ਤੁਸੀਂ ਤਾਂ ਬੱਚੇ ਹੋ, ਤੁਸੀਂ ਨਹੀਂ ਉਹ ਦੇਖਿਆ, ਉਹ ਕੈਰੋਂ ਦੀ ਹੋਈ ਸ਼ਿਕਾਇਤ ਵੀ ਇਹ ਕਰਪਸ਼ਨ ਕਰਦਾ। ਉਹ ਕਹਿੰਦਾ ਮੁਲਕ ਦਾ ਪੈਸਾ ਮੁਲਕ 'ਚ ਹੀ ਆ, ਇੱਕ ਆਰਡੀਨੈਂਸ ਪਾਸ ਕਰਾਂਗੇ, ਉਡਾ ਕੇ ਸਿੱਟ ਦਾਂਗੇ ਇਹਨਾਂ ਨੂੰ, ਸਮਝੇ ਕਿ ਨਹੀਂ? ਤੋ ਜਿਹੜਾ ਮੁਲਕ ਦਾ ਹੁਕਮਰਾਨ ਆ ਉਸ ਨੂੰ ਪਤਾ ਮੇਰੀ ਕੀ ਹੈਸੀਅਤ ਆ, ਸਮਝੇ ਕਿ ਨਹੀਂ? ਇੱਕ ਬਹੁਤ ਬੜੇ ਥਿੰਕਰ ਨੇ ਇੱਕ ਗੱਲ ਕਹੀ ਆ, ਫਸਟ ਰੇਟ ਮੈਨ ਹੈਵ ਫਸਟ ਰੇਟ ਐਡਵਾਈਜ਼ਰਸ, ਸੈਕਿੰਡ ਰੇਟ ਮੈਨ ਹੈਵ ਥਰਡ ਰੇਟ ਐਡਵਾਈਜ਼ਰਸ। ਅੱਜ ਭਗਵੰਤ ਮਾਨ ਦੀ ਉਹ ਸਿਚੁਏਸ਼ਨ। ਹੀ ਇਜ਼ ਪਿਟੀਏਬਲ, ਤਰਸੀ ਹੋਗਾ, ਉਹ ਬੇਵਾਸਾ ਉਹਦਾ ਐਵੇਂ ਵਿਚਾਰਾ ਇੱਧਰ ਨੂੰ ਭੱਜ ਗਿਆ, ਉੱਧਰ ਨੂੰ ਭੱਜ ਗਿਆ, ਜਿਵੇਂ ਐਵੇਂ ਇੱਕ ਵਿਚਾਰਾ ਲਵਾਰਸ ਕੋਈ ਡੰਗਰ ਹੁੰਦਾ ਨਾ, ਇੱਧਰ ਉੱਧਰ ਭੱਜਿਆ ਫਿਰਦਾ, ਉਹਦੀ ਵਿਚਾਰੇ ਦੀ ਖੁਰਲੀ 'ਤੇ ਤਾਂ ਜਾ ਹੀ ਨਹੀਂ ਸਕਦਾ। ਤੋ ਇਸ ਕਰਕੇ ਬਹੁਤ ਵੱਡੀ ਗੱਲ ਹੈ ਅੱਜ ਸਿੱਖਾਂ ਨੂੰ ਸੁਚੇਤ ਹੋ ਕੇ ਅਣਖ ਆਪਣੀ ਨਾ ਗਵਾਉਣ। ਅਣਖ ਗਵਾਈ ਆ ਅੱਜ ਨੇ ਭਗਵੰਤ ਮਾਨ। ਕਿਸ ਤਰੀਕੇ ਨਾਲ ਉਹਦੇ ਪੈਰਾਂ ਦੇ ਵਿੱਚ ਰੁਲਿਆ ਹੈ, ਗਿਰਿਆ ਨਹੀਂ ਰੁਲਿਆ। ਔਰ ਉੱਥੇ ਸਿਸੋਦੀਆ ਖੜਾ ਸੀ, ਉਹਦੇ ਵੀ ਪੈਰਾਂ 'ਚ ਗਿਰਨ ਲੱਗਿਆ ਸੀ। ਉਹ ਤੂੰ ਅੱਖ ਨਾਲ ਅੱਖ ਨਹੀਂ ਮਿਲਾ ਸਕਦਾ, ਤੂੰ ਕਿਸ ਕਿਸਮ ਦਾ ਆਦਮੀ, ਸਮਝੇ ਕਿ ਨਹੀਂ? ਸਾਡੇ ਉਸਤਾਦ ਹੁੰਦੇ ਸੀ, ਬਹੁਤ ਵਿਦਵਾਨ, ਦੁਨੀਆ ਵਰਲਡ ਫੇਮਸ ਇਤਿਹਾਸਕਾਰ ਸੀ, ਉਹ ਸਾਡੇ ਉਸਤਾਦ ਸੀ। ਅਸੀਂ ਵੀ ਉਹਨਾਂ ਨਾਲ ਅੱਖ ਨਾਲ ਅੱਖ, ਸਰ ਹੈ ਨਹੀਂ ਹੈ, ਨੋ, ਉਹ ਬੜੇ ਸਾਨੂੰ ਦੱਸਦੇ ਹੁੰਦੇ ਸੀ, ਸਮਝੇ ਕਿ ਨਹੀਂ? ਦੁਨੀਆ ਦੇ ਵਿੱਚ, ਸਮਝੇ ਕਿ ਨਹੀਂ, ਬੰਦੇ ਹੋਇਆ। ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਅੱਖ ਨਾਲ ਅੱਖ ਮਿਲਾ ਕੇ ਇੱਕੋ ਬਰਾਬਰ ਦੇ ਉੱਤੇ ਬੈਠ ਕੇ ਫੈਸਲੇ ਕੀਤੇ ਆ, ਸਮਝੇ ਕਿ ਨਹੀਂ? ਐਵੇਂ ਨਹੀਂ ਦੁਨੀਆ ਦੇ ਵਿੱਚ ਇਤਿਹਾਸ ਰਚੇ। ਇਤਿਹਾਸ ਜਿਹੜੇ ਰਚਣ ਵਾਲੇ ਇਨਸਾਨ ਆ, ਉਹ ਅੱਖ ਨਾਲ ਅੱਖ ਮਿਲਾ ਕੇ ਆਪਣੀ
ਔਕਾਤ ਦੇ ਮੁਤਾਬਕ ਅੱਗੇ ਵਧਦੇ ਆ। ਤੁਸੀਂ ਪੈਰਾਂ 'ਚ ਰੁਲ ਕੇ ਕੋਈ ਨਹੀਂ ਅੱਗੇ ਵਧਿਆ, ਸਾਰੇ ਗਿਰੇ ਆ ਔਰ ਸਾਰੇ ਮਿਟੇ ਆ। ਸੋ ਇਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਔਰ ਆਮ ਆਦਮੀ ਪਾਰਟੀ ਦਾ 4 ਤੋਂ 5 ਮਹੀਨੇ ਦਾ ਜਿਹੜਾ ਕਾਰਜਕਾਲ ਹੈ ਉਹ ਕਿਸ ਤਰੀਕੇ ਦਾ ਹੈ, ਇਹਦੇ ਉੱਪਰ ਪੂਰੀ ਗੱਲਬਾਤ ਕੀਤੀ ਹੈ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਆਪਣੇ ਵਿਚਾਰ ਦਿੱਤੇ ਹੈ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਨਾਲ, ਸਿੱਖਾਂ ਦੇ ਨਾਲ ਜੁੜੇ ਤਮਾਮ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਦੇ ਰਹਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।